ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਸਿਆਸੀ ਨਕਸ਼ੇ ਤੋਂ। ਅਕਾਲੀ ਕਾਂਗਰਸੀਆਂ ਵਾਲੇ ਜਿਹੜਾ ਪਰਿਵਾਰਵਾਦ ਦਾ ਰੰਗ ਹੈ, ਉਹ ਕਹਿੰਦੇ ਸੱਤਾਧਾਰੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਚੜ ਗਿਆ ਜੀ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੇ ਸੋਚਿਆ ਹੋਣਾ ਕਿ ਬਾਕੀ ਸਾਰੇ ਰੰਗ ਚੜ ਗਿਆ, ਰੰਗ ਰਹਿ ਗਿਆ ਸੀ ਕਿ ਛੇਤੀ ਇਹਦੇ ਵਿੱਚ ਵੀ ਲਾਉ ਡੁਬਕੀ, ਕੁਝ ਪਿੱਛੇ ਨਾ ਰਹਿ ਜਾਵੇ ਬਾਕੀ ਦਲਾਂ ਤੋਂ। ਸੋ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਹਰਿਆਣਾ ਦੀਆਂ ਚੋਣਾਂ ਦੇ ਨਾਲ ਹੀ ਖੂਬ ਚਰਚਾ ਸੀ, ਪਰ ਉਸ ਸਮੇਂ ਤਰੀਕਾ ਨਹੀਂ ਐਲਾਨੀਆਂ ਚੋਣ ਕਮਿਸ਼ਨ ਨੇ। ਆਖਰ ਹੁਣ ਜਦੋਂ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤੇ ਉਹਦੇ ਨਾਲ ਪੰਜਾਬ ਦੀਆਂ ਜਿਮਨੀ ਚੋਣਾਂ ਵੀ ਆ ਗਈਆਂ। ਸੋ ਇਹ 4 ਸੀਟਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਇੰਤਜ਼ਾਰ ਸੀਗਾ ਤੇ ਉਸ ਇੰਤਜ਼ਾਰ ਜਦੋਂ ਤਰੀਕ ਆਈ ਤਾਂ ਫਟਾਫਟ ਲੰਘਦੀ ਨਜ਼ਰ ਆਈ। ਅੱਜ 22 ਤਰੀਕ ਹੋ ਗਈ ਹੈ ਭਾਰਤ ਦੇ ਵਿੱਚ। 22 ਤਰੀਕ ਦੀ ਸਵੇਰ ਚੜ ਗਈ ਹੈ। ਮਤਲਬ ਅੱਜ ਦਾ ਦਿਨ 23, 24 ਤੇ 25, 3 ਦਿਨ ਹੋਰ, 4 ਦਿਨ ਨੇ ਪੂਰੇ। 22, 23, 24, 25 4 ਦਿਨਾਂ ਚ ਨਾਮਜ਼ਦਗੀਆਂ ਭਰਨੀਆਂ। ਠੀਕ ਹੈ। ਤੇ ਅਜੇ ਬਾਕੀ ਦਲ ਉਮੀਦਵਾਰ ਨਹੀਂ ਦੇ ਸਕੇ। ਬੇਸ਼ੱਕ ਅੱਜ 1 ਜਾਂ 2 ਦਲਾਂ ਦੇ ਉਮੀਦਵਾਰਾਂ ਦੀ ਆਸ ਹੈ ਕਿ ਅੱਜ ਭਾਜਪਾ ਦੀ ਸੂਚੀ ਆ ਜਾਏਗੀ, ਹੋ ਸਕਦਾ ਕਾਂਗਰਸ ਦੀ ਅੱਜ ਨਹੀਂ ਤਾਂ ਭਲਕ ਤੱਕ ਆ ਜਾਏਗੀ, ਕਿਉਂਕਿ 25 ਤੱਕ ਤਾਂ ਨਾਮਜ਼ਦਗੀਆਂ ਹੀ, ਉਹ ਤੋਂ ਪਹਿਲਾਂ ਤਾਂ ਦੇਣੇ ਹੀ ਪੈਣੇ ਜੀ। ਇਸ ਮਾਮਲੇ 'ਚ ਪਹਿਲ ਕਦਮੀ ਜੇ ਕਿਸੇ ਨੇ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਨੇ ਕੀਤੀ ਹੈ। ਸਭ ਤੋਂ ਪਹਿਲਾਂ ਉਮੀਦਵਾਰ ਤਾਰਨ ਦੇ ਵਿੱਚ ਜੇਕਰ ਜਿਮਨੀ ਚੋਣਾਂ ਦੇ ਵਿੱਚ ਕੋਈ ਕਾਮਯਾਬ ਹੋਇਆ ਤਾਂ ਆਮ ਆਦਮੀ ਪਾਰਟੀ ਹੋਈ ਹੈ। 4 ਸੀਟਾਂ ਤੇ ਇੱਕੋ ਝਟਕੇ ਉਹਨਾਂ ਨੇ 4 ਉਮੀਦਵਾਰ ਤਾਰਤੇ। ਔਰ ਜਦੋਂ 4 ਉਮੀਦਵਾਰਾਂ ਤੇ ਝਾਤ ਮਾਰਦੇ ਤਾਂ ਦਿਖਦਾ ਕਿ ਵੀ ਜਿਹੜਾ ਕੰਮ ਕਾਂਗਰਸੀ ਅਕਾਲੀ ਕਰਦੇ ਸੀ ਪਰਿਵਾਰਵਾਦ ਵਾਲਾ, ਉਹ ਪਰਿਵਾਰਵਾਦ ਇੱਥੇ ਵੀ ਆ ਗਿਆ। ਚੱਬੇਵਾਲ ਦੇ ਵਿੱਚ ਰਾਜਕੁਮਾਰ ਚੱਬੇਵਾਲ ਦੇ ਮੁੰਡੇ ਇਮਾਨ ਚੱਬੇਵਾਲ ਨੂੰ ਟਿਕਟ ਮਿਲੀ ਹੈ। ਠੀਕ ਹੈ। ਤੇ ਇੱਧਰ ਬਰਨਾਲੇ ਦੇ ਵਿੱਚ ਮੀਤ ਹੇਰ ਉਹਨਾਂ ਦੇ ਮਾਸੀ ਦੇ ਮੁੰਡੇ ਨੂੰ ਟਿਕਟ ਮਿਲੀ ਹੈ। ਸੋ ਇਹ ਪਰਿਵਾਰਵਾਦ ਦੇਖੋ, 4 ਉਮੀਦਵਾਰ ਨੇ। ਗੁਰਦੀਪ ਸਿੰਘ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਤੋਂ ਟਿਕਟ ਦਿੱਤੀ ਹੈ। ਗੁਰਦੀਪ ਸਿੰਘ ਰੰਧਾਵਾ ਹੋਰੀ ਪਾਰਟੀ ਦੇ ਵਿੱਚ ਹਲਕਾ ਇੰਚਾਰਜ ਨੇ, ਪਿਛਲੀ ਵਾਰ ਵੀ ਚੋਣ ਲੜੀ ਸੀ, ਤਕੜਾ ਮੁਕਾਬਲਾ ਦਿੱਤਾ ਸੀ। ਸੋ ਇਹ ਪਾਰਟੀ ਦੇ ਗਰੁੱਪ ਚੋਂ ਸਿੱਧੇ ਰੂਪ ਦੇ ਵਿੱਚੋਂ, ਕੈਡਰ ਦੇ ਵਿੱਚੋਂ ਜੇ ਆਪਾਂ ਕਹੀਏ ਤਾਂ ਉਹਨਾਂ ਚੋਂ ਉਮੀਦਵਾਰ ਹੈਗਾ। ਉਹ ਤੋਂ ਬਾਅਦ ਈਸ਼ਾਨ ਚੱਬੇਵਾਲ ਹੈ, ਮਤਲਬ ਕਿ ਰਾਜਕੁਮਾਰ ਚੱਬੇਵਾਲ ਹੋਰਾਂ ਦਾ ਬੇਟਾ ਹੈ। ਤੇ ਇੰਝ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਕਿ ਸਾਡੇ ਕੋਲ ਤਾਂ ਬੰਦਾ ਹੈ ਨਹੀਂ ਕੋਈ ਇੱਥੇ, ਚੱਬੇਵਾਲ ਜੀ ਤੁਸੀਂ ਆਪੇ ਦੇਖ ਲਓ ਕਿਹਨੂੰ ਟਿਕਟ ਦੇਣੀ ਆ, ਟਿਕਟ ਲੈ ਜਾਓ। ਤੇ ਚੱਬੇਵਾਲ ਜੀ ਫਿਰ ਟਿਕਟ ਆਪਣੇ ਘਰੇ ਹੀ ਲੈ ਗਏ ਤੇ ਆਪਣੇ ਮੁੰਡੇ ਨੂੰ ਦੇਤੀ। ਠੀਕ ਹੈ। ਹੁਣ ਇੱਥੇ ਮਤਲਬ 2 ਹੀ ਚੀਜ਼ਾਂ ਨੇ, ਪਰਿਵਾਰਵਾਦ ਵੀ ਹੈ ਤੇ ਪਾਰਟੀ ਚੋਂ ਵੀ ਨਹੀਂ ਹੈ। ਮਤਲਬ ਤੁਸੀਂ ਵਰਕਰ ਨੂੰ ਵੀ ਟਿਕਟ ਨਹੀਂ ਦੇ ਰਹੇ ਜੇ ਪਰਿਵਾਰ ਚ ਵੀ ਦੇ ਰਹੇ ਹੋ। ਰਾਜਕੁਮਾਰ ਕਾਂਗਰਸ ਚੋਂ ਤੁਹਾਡੇ ਕੋਲ ਡੈਪੂਟੇਸ਼ਨ ਤੇ ਆਇਆ ਹੋਇਆ, MLA ਉਧਰ ਸੀ, MP ਇੱਧਰ ਬਣਿਆ। ਸੋ ਇਸ ਲਈ ਇਸ ਪਰਿਵਾਰ ਚੋਂ ਹੀ ਤੁਸੀਂ ਟਿਕਟ ਦੇ ਰਹੇ ਹੋ, ਇਹਦਾ ਤੁਸੀਂ ਆਪਣੇ ਪਾਰਟੀ ਦੇ ਵਰਕਰਾਂ ਨੂੰ ਲਾਂਭੇ ਰੱਖਿਆ ਇੱਥੇ ਅਜੇ ਵੀ। ਤੇ ਉਹ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ, ਮਤਲਬ ਇਹ ਤਾਂ ਕਮਾਲ ਹੈ। ਅਕਾਲੀ ਦਲ ਚੋਂ ਆਏ ਹੋਏ ਬੰਦੇ ਨੂੰ ਤੁਸੀਂ ਟਿਕਟ ਦੇਤੀ। ਤੇ ਇੱਥੇ ਜੋ ਸਥਿਤੀ ਪੰਚਾਇਤੀ ਚੋਣਾਂ 'ਚ ਹੋਈ ਸੀ, ਉਹ ਤੋਂ ਲੱਗਦਾ ਨੀਗਾ ਕਿ ਡਿੰਪੀ ਢਿੱਲੋਂ ਨੂੰ ਮੋਢਿਆਂ ਤੇ ਬਿਠਾ ਕੇ ਆਮ ਆਦਮੀ ਪਾਰਟੀ ਵਾਲੇ ਪਿੰਡ ਪਿੰਡ ਘੁੰਮਣਗੇ। ਇਸ ਗਿੱਦੜਬਾਹਾ ਹਲਕੇ ਦੇ ਵਿੱਚ ਡਿੰਪੀ ਢਿੱਲੋਂ ਅਕਾਲੀ ਦਲ ਵੱਲੋਂ 2 ਵਾਰ ਚੋਣ ਲੜ ਕੇ ਹਾਰ ਚੁੱਕਿਆ ਤੇ ਤੀਜੀ ਵਾਰ ਉਹਨੂੰ ਇਹ ਲੱਗਦਾ ਸੀ ਕਿ ਜੇ ਟਿਕਟ ਦੇਤੀ ਤਾਂ ਮੇਰੇ ਤੇ ਮੁਕਤ ਦਾ ਬੋਝ ਪੈ ਜਾਊਗਾ। ਅਕਾਲੀ ਦਲ ਵੱਲੋਂ ਲੜਨਾ ਹੀ ਨਹੀਂ ਚਾਹੁੰਦਾ ਸੀ ਉਹ। ਚਾਹੇ ਉਹ ਕਹਿੰਦਾ ਕਿ ਸੁਖਵੀਰ ਨੇ ਤਿਆਰੀ ਕਰਨੀ ਮੇਰੇ ਨਾਲ ਧੋਖਾ ਹੋਇਆ, ਪਰ ਸੱਚਾਈ ਤਾਂ ਇਹ ਹੈ ਕਿ ਉਹਨੂੰ ਪਤਾ ਸੀ ਕਿ ਜੇ ਅਕਾਲੀ ਦਲ ਵੱਲੋਂ ਲੜਿਆ ਤਾਂ ਕੁਛ ਨਹੀਂ ਪੱਲੇ ਪੈਣਾ।
ਤੇ ਉਹ ਸੱਤਾ ਨਾਲ ਜਾਣ ਚ ਉਹਨੇ ਭਲਾਈ ਸਮਝੀ। ਉਹ ਦੋਏ ਕੰਮਾਂ ਪਾਸਿਓਂ ਸੀ, ਇਕੱਲੀ ਰਾਜਨੀਤਿਕ ਪੱਖੋਂ ਨਹੀਂ ਸੀ, ਬਿਜ਼ਨਸ ਪੱਖੋਂ ਵੀ ਉਹਨੂੰ ਲੱਗਿਆ ਕਿ ਸੱਤਾ ਨਾਲ ਜਾਣਾ ਸਹੀ ਹੈ। ਤੇ ਇਸ ਲਈ ਡਿੰਪੀ ਢਿੱਲੋਂ ਨੇ ਉਹ ਪਲ ਚੁਣਿਆ ਤੇ ਉਸ ਪਲ ਦਾ ਉਹਨੂੰ ਫਾਇਦਾ ਟਿਕਟ ਦੇ ਰੂਪ ਚ ਮਿਲ ਗਿਆ। ਹਾਂ, ਹੁਣ ਮੈਨੂੰ ਨਹੀਂ ਪਤਾ ਇਹ ਟਿਕਟ ਜਿਹੜੀ ਮਿਲੀ ਆ ਇਹ ਰੂਟ ਗਿੱਦੜਬਾਹੇ ਤੋਂ ਇਕੱਲੇ ਚੰਡੀਗੜ੍ਹ ਦੇ ਮੁੱਖ ਮੰਤਰੀ ਦੇ ਘਰ ਤੱਕ ਦਾ ਹੀ ਸੀ, ਜਾਂ ਇਹ ਰੂਟ ਦਿੱਲੀ ਤੱਕ ਜਾਇਆ ਆ ਟਿਕਟਾਂ ਵਾਲਾ ਝੋਲਾ ਲੈ ਕੇ। ਸੋ ਕੰਡਕਟਰੀ ਵਾਲਾ ਝੋਲਾ ਉੱਥੇ ਝਾੜ ਕੇ ਤਾਂ ਨਹੀਂ ਟਿਕਟ ਲੈ ਕੇ ਆਏ। ਇਹ ਵੀ ਚਰਚਾ ਹੈ ਹੁਣ ਜੀ ਕਿ ਇਹ ਦਿੱਲੀ ਤੋਂ ਟਿਕਟ ਮਿਲੀ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਟੇ ਚੋਂ ਟਿਕਟ ਮਿਲੀ ਹੈ। ਸੋ ਪਰ ਡਿੰਪੀ ਢਿੱਲੋਂ ਟਿਕਟ ਲੈਣ ਚ ਕਾਮਯਾਬ ਹੋ ਗਏ। ਪਰ ਇੱਥੇ ਵੀ ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ, ਲੀਡਰਾਂ ਨੇ, ਸਥਾਨਕ ਆਗੂਆਂ ਨੇ ਡਿੰਪੀ ਢਿੱਲੋਂ ਨੂੰ ਪੰਚਾਇਤਾਂ ਚ ਖੜਾ ਕੇ ਕਿਹਾ ਕਿ ਤੂੰ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਕਾਗਜ਼ ਰੱਦ ਕਰਾ ਰਿਹਾ, ਤੂੰ ਆਹ ਕਰਾ ਰਿਹਾ। ਮਤਲਬ ਇਸ ਰਾਜਨੀਤੀ ਨੂੰ ਬਾਕੀ ਥਾਵਾਂ ਤੇ ਦੂਜੇ ਦਲਾਂ ਵਾਲੇ ਕਹਿ ਰਹੇ ਸੀ, ਇੱਥੇ ਆਪ ਵਾਲੇ ਕਹਿ ਰਹੇ ਸੀ ਕਿ ਸਾਡੇ ਕਾਗਜ਼ ਡਿੰਪੀ ਢਿੱਲੋਂ ਰੱਦ ਕਰਾ ਰਿਹਾ। ਸੋ ਇਸ ਲਈ ਡਿੰਪੀ ਢਿੱਲੋਂ ਹੁਣ ਅਕਾਲੀਆਂ ਦੀਆਂ ਵੋਟਾਂ ਦੇ ਸਾਰੇ ਹੀ ਲੜੂਗਾ ਜਾਂ ਆਪ ਦਾ ਸਮਰਥਨ ਮਿਲੂਗਾ, ਇਹ ਸਮਾਂ ਦੱਸੂਗਾ। ਪਰ ਇੱਥੇ ਵੀ ਵਰਕਰਾਂ ਨਾਲ ਧੋਖਾ ਹੋਇਆ ਤੇ ਭਗਵੰਤ ਮਾਨ ਜੀ ਇਹਨਾਂ ਦੇ ਘਰੇ ਕਹਿੰਦੇ ਸੀ ਮੈਂ ਰਹਿੰਦਾ ਸੀ, ਸੁਣਦਾ ਸੀ, ਉਹਨੂੰ ਟਿਕਟ ਮਿਲ ਗਈ। ਮੰਨਿਆ ਜਾ ਰਿਹਾ ਕਿ ਇੱਕੋ ਇੱਕ ਟਿਕਟ ਆ ਚਾਰਾਂ ਦੀ ਜਿਹੜੀ ਭਗਵੰਤ ਮਾਨ ਦੇ ਕੋਟੇ ਚੋਂ ਮਿਲੀ ਹੈ, ਬਾਕੀ ਤਿੰਨੇ ਦਿੱਲੀ ਵਾਲਿਆਂ ਦੇ ਕੋਟੇ ਚੋਂ ਮਿਲੀ ਹੈ। ਤੇ ਬਰਨਾਲਾ ਹਰਿੰਦਰ ਧਾਲੀਵਾਲ ਮੀਤ ਹੇਰ ਹੋਰਾਂ ਦਾ ਖਾਸਮ ਖਾਸ ਹੈ। ਠੀਕ ਹੈ, ਇੱਥੇ ਹੁਣ ਗੋਲਡੀ ਦੇਖਦਾ ਰਹੇਗਾ ਕਿ ਕੀ ਹੋ ਗਿਆ। ਤੇ ਗੋਲਡੀ ਹੁਣ ਇੱਛਾ ਵੀ ਰੱਖਦਾ ਕਿ ਦੂਏ ਪਾਸੇ ਚਲਾ ਜਾਵਾਂ, ਸ਼ਾਇਦ ਟਿਕਟ ਮਿਲ ਜਾਵੇ, ਪਰ ਹੁਣ ਅਜੇ ਉਹ ਗੱਲ ਨਹੀਂ ਬਣ ਰਹੀ ਹੈ। ਤੇ ਇਸ ਲਈ ਉਧਰ ਪਤਾ ਨਹੀਂ ਕੀ ਹੋਣਾ ਉੱਥੇ, ਕਿਉਂਕਿ ਉਧਰ ਵੀ ਕਾਫੀ ਖਿੱਚੋਤਾਣ ਹੈ। ਸੋ ਇਸ ਲਈ ਇਹ ਚਾਰੇ ਉਮੀਦਵਾਰਾਂ ਦੇ ਹਵਾਲੇ ਨਾਲ ਜੇਕਰ ਪੜਚੋਲ ਕਰਦੇ ਹੋ ਤਾਂ ਤੁਸੀਂ ਸਿੱਧੇ ਰੂਪ ਚ ਦੇਖਦੇ ਹੋ ਕਿ ਬਾਰੀ ਵੀ ਨੇ ਇੱਕ ਨੂੰ ਛੱਡ ਕੇ, ਹੈ ਨਾ। ਤੇ ਪਰਿਵਾਰਵਾਦ ਵੀ ਪਲ ਗਿਆ, ਮਾਸੀ ਦਾ ਮੁੰਡਾ ਵੀ ਆ ਗਿਆ ਉਮੀਦਵਾਰ ਦਾ, ਪਹਿਲੇ MP ਦਾ ਮੁੰਡਾ ਵੀ ਆ ਗਿਆ। ਸੋ ਇਸ ਮਾਮਲੇ ਚ ਵੀ ਹੁਣ ਅਕਾਲੀਆਂ ਕਾਂਗਰਸੀਆਂ ਤੋਂ ਪਿੱਛੇ ਨਹੀਂ ਰਹੇ। ਉਧਰ ਉਹ ਵੀ ਤਿਆਰੀ ਕਰੀ ਬੈਠੇ ਨੇ। ਮਤਲਬ ਗਿੱਦੜਬਾਹਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਧਰਮ ਪਤਨੀ ਦੇ ਲਈ ਪੂਰੀ ਸਾਥ ਵਿਛਾਈ ਹੋਈ ਹੈ ਉਹਨਾਂ ਨੇ ਕਿ ਅਮ੍ਰਿਤਾ ਵੜਿੰਗ ਨੂੰ ਹੀ ਟਿਕਟ ਮਿਲੇ। ਤੇ ਅਮ੍ਰਿਤਾ ਵੜਿੰਗ ਨੂੰ ਟਿਕਟ ਮਿਲਦਾ ਮਤਲਬ ਰਾਜਾ ਵੜਿੰਗ ਹੀ ਚੋਣ ਲੜੂਗਾ। ਤੇ ਅਮ੍ਰਿਤਾ ਵੜਿੰਗ ਦਾ ਆਪਣਾ ਇੱਕ ਔਰਾ ਹੈਗਾ, ਆਪਣੀ ਇੱਕ ਜਦੋਜਹਿਦ ਹੈਗੀ, ਆਪਣੀ ਇੱਕ ਅਪਰੋਚ ਹੈਗੀ। ਸੋ ਇਸ ਲਈ ਕਾਂਗਰਸ ਨੂੰ ਵੀ ਇਹ ਲੱਗਦਾ ਕਿ ਜੇ ਇਸ ਨੂੰ ਦਾਅਵੇਦਾਰੀ ਦੇ ਰੂਪ ਚ ਲੈਣਾ ਹੈ, ਇਸ ਨੂੰ ਸੀਟ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਜਾਣਾ ਹੈ, ਤਾਂ ਸਾਨੂੰ ਰਾਜਾ ਵੜਿੰਗ ਦੇ ਪਰਿਵਾਰ ਚ ਟਿਕਟ ਨਹੀਂ ਪਊਗੀ। ਉਹਨਾਂ ਨੂੰ ਵੀ ਲੱਗਦਾ ਕਿ ਹੋਰ ਵਰਕਰ ਜਾਣਾ ਹੀ ਨਹੀਂ, ਉਹ ਵੀ ਉੱਥੇ ਆ ਕੇ ਟਿਕਣਗੇ। ਤੇ ਇੱਧਰ ਡੇਰਾ ਬਾਬਾ ਨਾਨਕ ਦੇ ਸੁਖਜਿੰਦਰ ਰੰਧਾਵਾ ਹੋਰਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਲਗਭਗ 99% ਦੀ ਤੈਅ ਹੈ ਕਿ ਟਿਕਟ ਉਹਨੂੰ ਹੀ ਮਿਲਣੀ ਹੈ। ਅੱਜ ਲਾਨੀ ਜਾਵੇ, ਸਵੇਰੇ ਲਾਨੀ ਜਾਵੇ। ਹਾਂ, ਕੁਛ ਹੋਰ ਜ਼ੋਰ ਲਾ ਜਾਵੇ ਕੋਈ ਕਾਂਗਰਸ ਦੇ ਵਿੱਚ ਉੱਪਰ ਥੱਲੇ, ਕੁਛ ਵੀ ਸੰਭਵ ਹੈ। ਪਰ ਫਿਲਹਾਲ ਇਹ ਵੀ ਦੋ ਪਰਿਵਾਰਵਾਦ ਵਾਲੀ ਰਵਾਇਤ ਨੂੰ ਅੱਗੇ ਵਧਾਉਣ ਲਈ ਤਿਆਰ ਬੈਠੇ ਨੇ। ਤੇ ਅਕਾਲੀ ਦਲ ਦੇ ਵਿੱਚ ਤਾਂ ਕਮਾਲ ਹੋ ਗਈ, ਸੁੱਚਾ ਸਿੰਘ ਲੰਗਾਹ ਨੇ ਉਮੀਦਵਾਰ ਆਪੇ ਲਾਉਣ ਆਪਣਾ ਮੁੰਡਾ ਜੀ। ਅੱਛਾ, ਹਾਂ, ਸੁਖਜਿੰਦਰ ਸਿੰਘ ਲੰਗਾਹ ਨੂੰ ਉਹਨੇ ਉਮੀਦਵਾਰ ਲਾਉਂਦਾ, ਕਹਿੰਦਾ ਮੈਂ ਤਾਂ ਨਹੀਂ ਚੋਣ ਲੜਨੀ, ਵੀ ਚੋਣ ਮੇਰਾ ਮੁੰਡਾ ਲੜੂਗਾ ਤੇ ਆਹ ਉਮੀਦਵਾਰ ਹੈ। ਤੇ ਜਿੱਦਾਂ ਹੀ ਆਮ ਆਦਮੀ ਪਾਰਟੀ ਨੇ ਟਿਕਟਾਂ ਆਈਆਂ, ਉਹਨੇ ਡੇਰਾ ਬਾਬਾ ਨਾਨਕ ਤੋਂ ਆਪਣੇ ਮੁੰਡੇ ਨੂੰ ਆਪੇ ਉਮੀਦਵਾਰ ਲਾਉਂਦਾ। ਪਾਰਟੀ ਮੂੰਹ ਚੱਕ ਕੇ ਦੇਖੀ ਜਾਂਦੀ ਹੈ ਕਿ ਕੀ ਹੋ ਗਿਆ ਜੀ ਜੀ। ਸੋ ਇਸ ਲਈ ਪਰਿਵਾਰਵਾਦ ਅਜੇ ਵੀ ਹਾਵੀ ਆ। ਪਰ ਆਮ ਆਦਮੀ ਪਾਰਟੀ ਜਨਤਾ ਦੇ ਵਿੱਚ ਇਹ ਗੱਲ ਕਰਕੇ ਆਉਂਦੀ ਸੀ, ਕਾਂਗਰਸੀਆਂ ਨੂੰ, ਅਕਾਲੀਆਂ ਨੂੰ ਪੰਜਾਬ ਦੇ ਵਿੱਚ ਇਸ ਪਹਿਲੂ ਤੇ ਨਿਸ਼ਾਨੇ ਤੇ ਲੈਂਦੀ ਸੀ। ਤੇ ਹੁਣ ਉਹ ਵੀ ਕੰਮ ਨਿਬੜ ਗਿਆ ਭਾਈ। ਸੋ ਹੁਣ ਇੱਥੇ ਵੀ ਪਰਿਵਾਰਵਾਦ, ਪਾਕਿਆਂ ਵਾਲਾ ਰੰਗ ਆਮ ਆਦਮੀ ਪਾਰਟੀ ਨੂੰ ਚੜ ਗਿਆ ਜੀ। ਬਿਲਕੁਲ, ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਪਰਿਵਾਰਵਾਦ ਦੇ ਵਿੱਚ ਸ਼ੁਰੂ ਤੋਂ ਹੀ ਕਾਂਗਰਸ ਦਾ ਤਾਂ ਯਕੀਨ ਹੈ। ਇਸ ਵਾਰੀ ਕਹਿੰਦੇ ਸੀਗੇ ਕਿ ਪਰਿਵਾਰਵਾਦ ਨੂੰ ਖਤਮ ਕਰਨਾ, ਪਰ ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਪੇਪਰ ਭਰ ਰਹੀ ਹੈ ਤਾਂ ਪਰਿਵਾਰਵਾਦ ਕਿਵੇਂ ਖਤਮ ਹੋ ਗਿਆ, ਕਿੱਥੇ ਜਾ ਸਕਦਾ। ਹਰਿਆਣੇ ਦੀ ਪੋਲਿਟਿਕਸ ਜੀ, ਹਰਿਆਣੇ ਦੀ ਪੋਲਿਟਿਕਸ ਤੁਸੀਂ ਦੇਖ ਲਓ। ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਕਿੰਨੇ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ। ਇੱਕ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਸ਼ਰਮਾ ਜੀ, ਉਦੋਂ ਹਿੰਦੁਸਤਾਨ ਟਾਈਮਜ਼ ਨੇ ਇੱਕ ਬਹੁਤ ਸੋਹਣੀ ਰਿਪੋਰਟ ਕੀਤੀ ਸੀਗੀ। ਉਹ ਕਹਿੰਦੇ ਕਿ ਹਰ 4 ਦੇ ਵਿੱਚੋਂ ਇੱਕ ਕੈਂਡੀਡੇਟ ਪਰਿਵਾਰਵਾਦ ਦੇ ਵਿੱਚੋਂ ਆਇਆ ਕਾਂਗਰਸ ਦਾ। ਭਾਜਪਾ ਦਾ ਹਰ 5 ਦੇ ਵਿੱਚੋਂ ਇੱਕ ਪਰਿਵਾਰਵਾਦ ਦੇ ਵਿੱਚ। ਭਾਜਪਾ 'ਚ ਤਾਂ ਉਹਨਾਂ ਨੇ ਲਿਸਟ ਵੀ ਕੱਢੀ ਸੀ, ਇੱਕ ਸ਼ਾਇਦ 424 ਕੈਂਡੀਡੇਟ ਸੀਗੇ, ਜਿਨ੍ਹਾਂ 'ਚੋਂ 87 ਫੈਮਲੀਜ਼ ਦੇ ਵਿੱਚੋਂ ਆਏ ਸੀ। ਸੋ ਇਹ ਜਿਵੇਂ ਤੁਸੀਂ ਕਿਹਾ ਨਾ ਵੀ ਦੂਜੀਆਂ ਪਾਰਟੀਆਂ ਦੇ ਸਾਰੇ ਰੰਗ ਚੜ੍ਹ ਗਏ, ਦਲ ਬਦਲੂ ਵੀ ਲੈ ਲਏ, ਹੋਰ ਵੀ ਸਾਰਾ ਕੁਛ ਕਰ ਲਿਆ, ਇਹ ਰਹਿੰਦਾ ਸੀਗਾ। ਸੋ ਇੱਥੇ ਵੀ ਉਹਨਾਂ ਨੇ ਜਿਹੜਾ ਕੌਮੀ ਪਾਰਟੀ ਵਾਲਾ ਟੀਚਾ ਹਾਸਲ ਕੀਤਾ, ਫਿਰ ਉਹਨਾਂ ਨੇ ਆਖਿਆ ਵੀ ਇਹ ਖਾਨਾ ਕਦੋਂ ਖਾਲੀ ਛੱਡਣਾ ਸੀ। ਬਿਲਕੁਲ ਭਰ ਲਿਆ। ਅਕਾਲੀ ਦਲ, ਆਪਾਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਤੁਸੀਂ, ਮੈਨੂੰ ਗੱਲ ਵਧੀਆ ਲੱਗਦੀ ਹੈ ਕਿ ਪੰਜਾਬ ਨੂੰ ਅਕਾਲੀ ਦਲ ਬਾਦਲ ਦੀ ਲੋੜ ਹੋਵੇ ਨਾ ਹੋਵੇ, ਪਰ ਅਕਾਲੀ ਦਲ ਦੀ ਮਜ਼ਬੂਤ ਅਕਾਲੀ ਦਲ ਦੀ ਜ਼ਰੂਰ ਹੈ। ਅਕਾਲੀ ਦਲ ਜਦੋਂ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਦਿੰਦਾ, ਆਪਾਂ ਉਦੋਂ ਵੀ ਚਰਚਾ ਕਰਦੇ ਹਾਂ।
ਜਲੰਧਰ ਦੇ ਵਿੱਚ ਚੋਣ ਦੇ ਵਿੱਚ ਅਕਾਲੀ ਦਲ ਆਪਣੇ ਹੀ ਪਾਰਟੀ ਦੇ ਨਿਸ਼ਾਨ ਵਾਲੇ ਉਮੀਦਵਾਰ ਦੀ ਮੁਖਾਲਫਤ ਕਰ ਦਿੰਦਾ। ਆਪਾਂ ਉਦੋਂ ਵੀ ਚਰਚਾ ਕਰਦੇ ਹਾਂ। ਜ਼ਿਮਨੀ ਚੋਣਾਂ ਜਿਹੜੀਆਂ ਕਿ ਪਾਰਟੀਆਂ ਆਪਣੇ ਵਕਾਰ ਲਈ ਵੀ ਲੜਦੀਆਂ ਤੇ ਆਪਣੇ ਰਾਜਨੀਤਿਕ ਜੋ ਵਿਸਾਤ ਉਹਦੇ ਲਈ ਵੀ ਲੜਦੀਆਂ, ਕਿਉਂਕਿ ਹਰ ਚੋਣ ਜਿਹੜੀ ਆ ਉਹ ਪਾਰਟੀ ਦਾ ਭਵਿੱਖ ਤੈਅ ਕਰਦੀ ਹੈ। ਕੋਈ ਪਤਾ ਨਹੀਂ ਹੁੰਦਾ ਪਾਰਟੀਆਂ 'ਚ ਕਦੋਂ ਮੋੜ ਆ ਜਾਣੇ। ਇਹੀ ਅਕਾਲੀ ਦਲ ਜਿਹਦੇ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ, ਕਹਿੰਦੇ ਅਕਾਲੀ ਅੱਜ ਫੈਸਲਾ ਕਰਨਗੇ ਵੀ ਜ਼ਿਮਨੀ ਚੋਣਾਂ ਲੜਨੀਆਂ ਵੀ ਹੈ ਕਿ ਨਹੀਂ। ਜਿਹੜੇ ਅਕਾਲੀ ਦਲ ਨੂੰ 1996 ਦੇ ਵਿੱਚ ਜ਼ਿਮਨੀ ਚੋਣ ਨਹੀਂ ਵਾਪਸ ਸੱਤਾ ਦੇ ਵਿੱਚ ਲਿਆਂਦਾ, ਮਨਪ੍ਰੀਤ ਬਾਦਲ ਗਿੱਦੜਬਾਹਾ ਜਿੱਤਦੇ ਨੇ, ਤਾਂ ਅੱਜ ਉਹੀ ਪਾਰਟੀ 2024 ਦੇ ਵਿੱਚ ਇਹ ਨਹੀਂ ਤੈਅ ਕਰ ਸਕੀ ਹਲੇ ਤੱਕ ਕਿ ਚੋਣ ਲੜਨੀ ਵੀ ਹੈ ਜਾਂ ਨਹੀਂ ਲੜਨੀ। ਪ੍ਰਵੀਨ ਜੀ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦੀ ਬੈਠਕ ਹੈ ਜੀ। ਰਸਮੀ ਤੌਰ ਤੇ ਬੈਠਕ ਚੰਡੀਗੜ੍ਹ ਦੇ ਇਹਨਾਂ ਦੇ ਦਫ਼ਤਰ ਦੇ ਵਿੱਚ 12 ਵਜੇ ਸ਼ੁਰੂ ਹੋਣੀ ਹੈ। 28 ਸੈਕਟਰ ਜਿਹਦੀ ਅਗਵਾਈ ਹਾਂਜੀ ਬਲਵਿੰਦਰ ਸਿੰਘ ਭੁੰਦੜ ਹੋਰੀ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਕਰਨਗੇ। ਤੇ ਉਹਦੇ ਵਿੱਚ ਫੈਸਲਾ ਲੈਣਾ ਕਾਗਜ਼ੀ ਪੱਤਰੀ ਕਿ ਆਪਾਂ ਚੋਣ ਲੜ ਰਹੀ ਹੈ ਕਿ ਨਹੀਂ ਲੜਨੀ। ਵੈਸੇ ਫੈਸਲਾ ਲੰਘੇ ਕੱਲ ਦਾ ਹੋ ਚੁੱਕਿਆ ਕਿ ਕੀ ਕਰਨਾ ਹੈ। ਜੀ ਜੀ। ਕਿਉਂਕਿ ਸੁਖਬੀਰ ਬਾਦਲ ਨੇ ਫੈਸਲਾ ਲੈਣਾ ਅਜੇ ਤੱਕ, ਤੇ ਸੁਖਬੀਰ ਬਾਦਲ ਨੇ ਆਪਣਾ ਫੈਸਲਾ ਲੈ ਕੇ ਭੁੰਦੜ ਚੀਮੇ ਹੋਰਾਂ ਨੂੰ ਪਹੁੰਚਾ ਦਿੱਤਾ ਹੈ ਜੀ। ਸੋ ਇਹ ਤਾਂ ਕਾਗਜ਼ੀ ਮੀਟਿੰਗ ਹੈ। ਠੀਕ ਹੈ। ਹਾਂ, ਪਰ ਇਸ ਕਾਗਜ਼ੀ ਮੀਟਿੰਗ ਦੇ ਵਿੱਚੋਂ ਇਹ ਰੂਪਰੇਖਾ ਸਾਹਮਣੇ ਆਉਣੀ ਹੈ ਹੁਣ ਕਿ ਜ਼ਿਮਨੀ ਚੋਣ ਗਿੱਦੜਬਾਹੇ 'ਚ ਨਹੀਂ ਲੜਨੀ ਜਾਂ ਚਾਰੇ ਨਹੀਂ ਲੜਨੀ। ਔਰ ਸੰਭਾਵਨਾ ਇਹ ਬਣ ਰਹੀ ਹੈ ਕਿ ਅਕਾਲੀ ਦਲ ਪਿੱਛੇ ਹਟਣਾ ਚਾਹੁੰਦਾ ਹੈ, ਅਕਾਲੀ ਦਲ ਦੀ ਲੀਡਰਸ਼ਿਪ ਪਿੱਛੇ ਹਟਣਾ ਚਾਹੁੰਦੀ ਹੈ। ਔਰ ਉਹ ਅਕਾਲੀ ਦਲ ਜਿਹਦੇ ਕੋਲ ਹਰ ਪਿੰਡ ਦੇ ਵਿੱਚ ਕੈਡਰ ਹੈਗਾ, ਪੱਕਾ ਕੈਡਰ ਹੈਗਾ ਅਜੇ ਵੀ, ਬੇਸ਼ੱਕ ਉਹਨਾਂ ਨੂੰ ਮਜ਼ਬੂਤ ਕਰਨ 'ਚ, ਨਾਲ ਤੋਰਨ 'ਚ, ਉਹਨਾਂ ਦੀ ਨਾਰਾਜ਼ਗੀਆਂ ਦੂਰ ਕਰਨ 'ਚ, ਉਹਨਾਂ 'ਚ ਸਰਗਰਮੀ, ਉਹਨਾਂ 'ਚ ਜਾਨ ਫੂਕਣ 'ਚ ਇਹ ਲੀਡਰਸ਼ਿਪ ਫੇਲ ਹੋਈ ਹੈ। ਸਹੀ ਸਹੀ ਸਹੀ। ਤੇ ਜੇ ਲੋਕਾਂ ਦੇ ਮਨਾਂ 'ਚ ਉਤਰੇ ਹੋ, ਆਪਣੀਆਂ ਕਰਤੂਤਾਂ ਕਰਕੇ ਉਤਰੇ ਹੋ। ਇਹ ਸਾਰੇ ਵਰਤਾਰੇ ਦੇ ਵਿੱਚ ਮਤਲਬ ਇਹ ਕਿੰਨੀ ਪੀੜਦਾਇਕ ਸਥਿਤੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਸਥਿਤੀ 'ਚ ਆ ਗਈ ਕਿ ਉਹ ਬੈਠ ਕੇ ਅੱਜ ਮੰਥਨ ਕਰੂਗੀ ਚੋਣਾਂ ਲੜੀਏ ਜਾਂ ਨਾ ਲੜੀਏ। ਗਿੱਦੜਬਾਹਾ ਆਪਣਾ ਜੱਦੀ ਪੁਸਤੀ ਦੱਸਦੇ ਆ ਇਹ ਜੀ ਜੀ ਕਿ ਸਾਡੀ ਤਾਂ ਇਹ ਜੱਦੀ ਸੀਟ ਹੈ ਜੀ, ਹੈ ਨਾ, ਮਤਲਬ ਕਿ ਜਿਵੇਂ ਹਵੇਲੀ ਖਾਨਦਾਨ ਦੀ ਚੱਲੀ ਆਉਂਦੀ ਹੋਵੇ ਉਵੇਂ ਉਸ ਨੂੰ ਹੁਣ ਇਹ ਆਪਣਾ ਜੱਦੀ ਪੁਸਤੀ ਘਰ ਦੱਸਦੇ ਆ। ਨਹੀਂ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਲੜੇ ਵੀ ਆ। ਪ੍ਰਕਾਸ਼ ਸਿੰਘ ਬਾਦਲ ਇੱਥੋਂ ਲੰਮੇ ਸਮੇਂ ਜਿੱਤਦੇ ਰਹੇ ਤੇ ਆਪਣੀ ਸੀਟ ਛੱਡ ਕੇ ਆਪਣੇ ਭਤੀਜੇ ਨੂੰ ਦਿੱਤੀ 1995 ਜਦੋਂ ਪਹਿਲੀ ਵਾਰ ਮਨਪ੍ਰੀਤ ਬਾਦਲ ਇੱਥੋਂ ਜਿੱਤਦਾ। ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਲਗਾਤਾਰ ਜਿੱਤਦਾ ਰਿਹਾ। ਇਹ ਰਾਜਾ ਵੜਿੰਗ ਨੇ ਆ ਕੇ ਬ੍ਰੇਕ ਲਵਾਈ ਉਹਨੂੰ, ਤੇ ਉਹ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਫਿਰ ਹਲਕਾ ਬਦਲਿਆ, ਰੁਖ ਉਧਰ ਕਰ ਲਿਆ, ਸਾਰੀ ਪ੍ਰਕਿਰਿਆ ਚੱਲੀ। ਸੋ ਇਸ ਸੀਟ ਤੋਂ ਮੁੜ ਕੇ ਅਕਾਲੀ ਦਲ ਸੁਖਬੀਰ ਬਾਦਲ ਦੇ ਰੂਪ 'ਚ ਵਾਪਸ ਆਉਣਾ ਚਾਹੁੰਦਾ ਸੀ ਕਿ ਵੀ ਸੁਖਬੀਰ ਬਾਦਲ ਚੋਣ ਲੜਨਗੇ ਤੇ ਮਾਹੌਲ ਬਣ ਜਾਣਾ। ਤੇ ਵੀ ਡਿੰਪੀ ਢਿੱਲੋਂ ਵੀ ਇਹੀ ਬਹਾਨਾ ਲਾ ਕੇ ਗਿਆ, ਖਾਸ ਕਰ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਥੋੜਾ ਜਿਹਾ ਨੱਕ ਦਾ ਸਵਾਲ ਬਣਾਇਆ ਸੀ ਸੁਖਬੀਰ ਨੇ। ਪਰ ਇਹ ਸਭ ਦੇ ਦਰਮਿਆਨ ਜਿਹੜਾ ਜਥੇਦਾਰ ਸਾਹਿਬਾਨ ਦੇ ਹਵਾਲੇ ਨਾਲ ਇਹਨਾਂ ਦੀ ਉਹ ਪ੍ਰਕਿਰਿਆ ਅਕਾਲ ਤਖਤ ਸਾਹਿਬ ਦੇ ਉਹਦੇ ਵਿੱਚ ਚੱਲੀ ਗਈ। ਸੋ ਉੱਥੇ ਉਹ ਪਹਿਲੂ ਦੇ ਵਿੱਚ ਘਿਰ ਗਏ ਤੇ ਤਨਖਾਹੀਆ ਕਰਾਰ ਹੋ ਗਏ ਤੇ ਹੁਣ ਚੋਣ ਲੜਨ ਵਾਲੀ ਸਥਿਤੀ 'ਚ ਨਹੀਂ ਹੈਗੇ। ਹੁਣ ਸੁਖਬੀਰ ਸਿੰਘ ਬਾਦਲ ਚੋਣ ਲੜ ਨਹੀਂ ਸਕਦੇ। ਹਰਸਿਮਰਤ ਨੂੰ ਜੇ ਚੋਣ ਲੜਾ ਦਿੰਦੇ ਨੇ ਤੇ ਫਿਰ ਇਹਨਾਂ ਨੂੰ ਲੱਗਦਾ ਕਿ ਜੇ ਇੱਧਰ ਜਿੱਤ ਗਏ ਤਾਂ MP ਖਾਲੀ ਆ, ਜੇ ਹਾਰ ਗਏ ਤਾਂ ਇੱਕ ਨਵੀਂ ਬਦਨਾਮੀ ਆ। ਸੋ ਇਸ ਲਈ ਫਿਰ ਕਈਆਂ ਲੀਡਰਾਂ ਨੇ ਚਾਪਲੂਸੀ ਦੀ ਹੱਦ ਤੱਕ ਜਾਂਦਿਆਂ ਕਿਹਾ ਜੀ ਕਿ ਬਾਦਲ ਸਾਹਿਬ ਆਪਾਂ ਆਪਣੀ ਬੇਟੀ ਨੂੰ ਚੋਣ ਲੜਾ ਦਈਏ। ਤੇ ਕਹਿੰਦੇ ਸੁਖਬੀਰ ਬਾਦਲ ਨੇ ਕੋਰਾ ਇਨਕਾਰ ਕਰਤਾ ਕਿ ਨਹੀਂ, ਏਦਾਂ ਨਹੀਂ ਹੋਊਗਾ, ਕਿਉਂਕਿ ਵੈਸੇ ਵੀ ਕੁੜੀ ਦਾ ਵਿਆਹ ਰੱਖਿਆ ਹੋਇਆ ਘਰੇ, ਤੇ ਇਸ ਲਈ ਕਹਿੰਦੇ ਚੋਣ ਮੈਦਾਨ 'ਚ ਜਾਣ ਦਾ ਕੋਈ ਮਸਲਾ ਨਹੀਂ। ਸੋ ਇਸ ਲਈ ਜੇ ਹੁਣ ਬਾਦਲ ਪਰਿਵਾਰ ਨਹੀਂ ਤਾਂ ਇਹਦਾ ਮਤਲਬ ਅਕਾਲੀ ਦਲ ਨਹੀਂ। ਤੇ ਇੱਥੇ ਰਹਿ ਕੇ ਖੜਾਤਾ ਤੁਸੀਂ ਪਾਰਟੀ ਨੇ ਕਿ ਹਾਂ ਜੇ ਬਾਦਲ ਪਰਿਵਾਰ ਨਹੀਂਗਾ, ਜੇ ਸੁਖਬੀਰ ਨਹੀਂ ਤਾਂ ਅਕਾਲੀ ਦਲ ਨਹੀਂ। ਮਤਲਬ ਗਿੱਦੜਬਾਹਾ ਦੇ ਨਾਲ ਨਾਲ ਹੁਣ ਤੁਸੀਂ ਡੇਰਾ ਬਾਬਾ ਨਾਨਕ, ਚੱਬੇਵਾਲ ਤੇ ਬਰਨਾਲੇ ਦੇ ਵਿੱਚ ਵੀ ਘੱਟੋ ਘੱਟ ਗਿੱਦੜਬਾਹਾ ਤੇ ਬਰਨਾਲਾ ਤਾਂ ਅਕਾਲੀ ਦਲ ਦੇ ਗੜ੍ਹਾਂ 'ਚੋਂ ਇੱਕ ਰਿਹਾ। ਹਾਂਜੀ ਹਾਂਜੀ, ਬਿਲਕੁਲ ਸਹੀ। ਤੇ ਡੇਰਾ ਬਾਬਾ ਨਾਨਕ ਵੀ ਇੱਕ ਪੰਥਕ ਸੀਟ ਦੇ ਹਵਾਲੇ ਨਾਲ ਜਾਣਿਆ ਜਾਂਦਾ। ਠੀਕ ਹੈ, ਤੇ ਠੀਕ ਹੈ, ਹੁਸ਼ਿਆਰਪੁਰ ਬੜਾ ਨਰਮ ਖੇਤਰ ਹੈ ਤੇ ਰਾਖਵੀਂ ਸੀਟ ਵੀ ਹੈ, ਤੇ ਇਹਦਾ ਮਤਲਬ ਤੁਸੀਂ ਹੁਣ ਕਿਤੇ ਵੀ ਪੈਰ ਧਰਾ ਨਹੀਂ ਛੁੱਟਾ ਰਿਹਾ, ਤੁਸੀਂ ਮੈਦਾਨ 'ਚ ਭੱਜਣਾ ਚਾਹੁੰਦੇ ਹੋ। ਅੱਜ ਇਹ ਫੈਸਲਾ ਕਾਗਜ਼ੀ ਕੀਤਾ ਜਾਣਾ, ਔਰ ਇਹ ਆਪਣੇ ਆਪ 'ਚ ਇੱਕ ਵੱਡਾ ਪਹਿਲੂ ਹੋਊਗਾ ਕਿ ਜੇ ਲੜਨੋਂ ਭੱਜਦੇ ਨੇ ਤਾਂ ਇਹਨੂੰ ਇਹ ਡਰ ਲੱਗਦਾ ਕਿ MP ਚੋਣਾਂ 'ਚ ਭਾਜਪਾ ਤੋਂ ਵੀ ਪਿੱਛੇ ਰਹਿ ਗਈ ਸੀ, ਤੇ ਇਸ ਵਾਰ ਫੇਰ ਜੱਗੋ 13 ਮਹੀਨਾ ਸਾਡੇ ਨਾਲ ਹੋ ਜਾਵੇ, ਕੋਈ ਵੀ ਸੀਟ ਜੇ ਨਾ ਵੀ ਆਈ ਤੇ ਸਾਡੀਆਂ ਵੋਟਾਂ ਵੀ ਠੀਕ ਠਾਕ ਨਾ ਆਈਆਂ ਤਾਂ ਇਸ ਲਈ ਮੈਦਾਨ ਖਾਲੀ ਛੱਡੋ।
ਮੈਦਾਨ ਖਾਲੀ ਛੱਡਣਾ ਅਕਾਲੀ ਦਲ ਲਈ ਬਹੁਤ ਵੱਡੀ ਨਲਾਇਕੀ ਹੋ ਸਕਦੀ ਹੈ। ਜੀ ਬਿਲਕੁਲ ਬਿਲਕੁਲ। ਪੰਜਾਬ ਦੇ ਵਿੱਚ ਨਵੀਆਂ ਧਿਰਾਂ ਜਨਮ ਲੈ ਰਹੀਆਂ, ਨਵੇਂ ਦਲ ਖੜੇ ਹੋ ਰਹੇ ਨੇ, ਕੀ ਇਹਨਾਂ ਦਾ ਵੋਟ ਬੈਂਕ ਉਧਰ ਜਾਊਗਾ ਜਾਂ ਜਿਹੜੀਆਂ ਬੜੇ ਮਗਰਮੱਛ ਪਹਿਲਾਂ ਹੀ ਪੰਜਾਬ ਨੂੰ ਨਿਗਲਣ ਨੂੰ ਫਿਰਦੇ ਨੇ ਉਹ ਖਿੱਚ ਕੇ ਲੈ ਜਾਣਗੇ ਇਹਨਾਂ ਦਾ ਜਿੰਨਾ ਵੀ ਵੋਟ ਬੈਂਕ ਬਚਿਆ। ਸੋ ਇਸ ਲਈ ਅਕਾਲੀ ਦਲ ਲਈ ਮੈਦਾਨ ਖਾਲੀ ਛੱਡਣਾ ਇੱਕ ਵੱਡੀ ਗਲਤੀ ਹੋਊਗੀ। ਹਾਂ, ਅਕਾਲੀ ਦਲ ਦਾ ਸਿਧਾਂਤ ਜਦੋਂ ਹੋਂਦ ਚ ਆਈ ਸੀ ਸ਼੍ਰੋਮਣੀ ਅਕਾਲੀ ਦਲ, ਤਦ ਦਾ ਸਿਧਾਂਤ ਸੀਗਾ ਕਿ ਆਪਣਾ ਕੰਮ ਇਕੱਲਾ ਚੋਣ ਲੜਨਾ ਹੀ ਨਹੀਂ। ਬਿਲਕੁਲ ਸਹੀ। ਇਹ ਪੰਥਕ ਮੁੱਦਿਆਂ ਤੇ ਸਿੱਖ ਮੁੱਦਿਆਂ ਤੇ ਉਹਨਾਂ ਦੇ ਲਈ ਕੰਮ ਕਰਨ ਦੇ ਹਵਾਲੇ ਨਾਲ ਇਹ ਹੋਂਦ ਚ ਆਈ ਸੀ। ਪਰ ਅੱਜ ਜਿਹੜਾ ਤੁਸੀਂ ਪਿੱਛੇ ਹਟ ਰਹੇ ਹੋ ਆਪਣੇ ਸਿਧਾਂਤ ਕਰਕੇ ਨਹੀਂ ਹਟ ਰਹੇ। ਬਿਲਕੁਲ ਸਹੀ ਹੈ। ਅੱਜ ਤੁਸੀਂ ਆਪਣੀ ਕਮਜ਼ੋਰੀਆਂ ਕਰਕੇ, ਆਪਣੀਆਂ ਨਲਾਇਕੀਆਂ ਕਰਕੇ, ਆਪਣੀ ਮੌਜੂਦਾ ਹਾਲਾਤ ਕਰਕੇ ਭੱਜ ਰਹੇ ਹੋ। ਸੋ ਇਸ ਲਈ ਇਹ ਜੇ ਮੈਦਾਨ ਛੱਡ ਕੇ ਭੱਜਦੇ ਨੇ ਤਾਂ ਅਕਾਲੀ ਦਲ ਦੇ ਲਈ ਔਰ ਪੰਜਾਬ ਦੇ ਲਈ ਇਹ ਹਾਸੋਹੀਣੀ ਸਥਿਤੀ ਹੋਏਗੀ। ਹਾਂ, ਇਹ ਵੀ ਤੈਅ ਹੈ ਕਿ ਜੇ ਲੜਦੇ ਨੇ ਚਾਰਾਂ ਚੋਂ ਇਹ ਤੀਏ ਤੇ ਚੌਥੇ ਨੰਬਰ ਲਈ ਲੜਦੇ ਨਜ਼ਰ ਆਉਣਗੇ, ਪਹਿਲੇ ਦੂਜੇ ਲਈ ਭੁੱਲ ਬਿਲਕੁਲ। ਇਸ ਲਈ ਇਸ ਪਹਿਲੂ ਤੇ ਹੈ। ਸੋ ਅੱਜ ਅਕਾਲੀ ਦਲ ਚੋਣ ਲੜੇਗਾ ਜਾਂ ਨਹੀਂ, ਜਿਮਨੀ ਚੋਣਾਂ ਚ ਜਾਣਾ ਹੈ ਜਾਂ ਨਹੀਂ, ਇਹਦਾ ਰਸਮੀ ਫੈਸਲਾ ਅੱਜ 3 ਵਜੇ ਤੱਕ ਆ ਜਾਣਾ ਜਨਾਬ। ਬਿਲਕੁਲ, ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਬਰਨਾਲਾ ਅਕਾਲੀ ਦਲ ਦੇ ਗੜ੍ਹ ਦੇ ਵਿੱਚੋਂ ਇੱਕ ਰਿਹਾ, ਤੇ ਮੈਂ ਉਹ ਦੇਖ ਰਿਹਾ ਸੀਗਾ ਅਕਾਲੀ ਦਲ ਨੇ ਇੱਥੋਂ 1969 ਤੋਂ ਜਿੱਤਣ ਲੱਗਿਆ। ਸ਼੍ਰੋਮਣੀ ਅਕਾਲੀ ਦਲ ਇੱਥੋਂ ਸੁਰਜੀਤ ਸਿੰਘ ਹੁੰਦੇ ਸੀਗੇ, ਬਾਅਦ ਚ ਸੁਰਜੀਤ ਕੌਰ ਵੀ ਆਏ। 69 ਤੋਂ ਲਗਾਤਾਰ ਜਿੱਤ ਇਹਨਾਂ ਨੇ 85 ਤੱਕ ਦਰਜ ਕੀਤੀ। ਲਾਸਟ ਜਿਹੜੀ ਇਹਨਾਂ ਨੇ ਸੀਟ ਜਿੱਤੀ ਹੈ ਉਹ 2002 ਦੇ ਵਿੱਚ ਮਲਕੀਤ ਕੀਤੋ ਜਿੱਤੇ ਸੀਗੇ। ਉਸ ਤੋਂ ਬਾਅਦ 2 ਵਾਰ ਸ਼ਾਇਦ 7 ਦੇ ਵਿੱਚ ਤੇ 12 ਦੇ ਵਿੱਚ ਕੇਵਲ ਸਿੰਘ ਢਿੱਲੋਂ ਜਿੱਤ ਗਏ, 17 ਦੇ ਵਿੱਚ ਤੇ 22 ਦੇ ਵਿੱਚ ਆਪਣੇ ਮੀਤ ਹੇਅਰ ਜਿੱਤ ਗਏ। 22 ਤੋਂ ਬਾਅਦ ਉਹ MP ਬਣ ਗਏ ਜਿੱਤ। ਸੋ ਲੰਮਾ ਸਮਾਂ ਦਬਦਬਾ ਰਿਹਾ। ਇਹੀ ਇਤਿਹਾਸ ਅਕਾਲੀ ਦਲ ਦਾ ਗਿੱਦੜਬਾਹ ਚ ਰਿਹਾ, ਜਿਨ੍ਹਾਂ ਸੀਟਾਂ ਬਾਰੇ ਹਲੇ ਉਹ ਕਲੀਅਰ ਤੱਕ ਨਹੀਂ ਕਰ ਸਕੇ। ਇਸੇ ਹੀ ਗੱਲਬਾਤ ਨੂੰ ਸ਼ਰਮਾ ਜੀ ਇੱਕ ਹੋਰ ਪਹਿਲੂ ਤੋਂ, ਇੱਕ ਹੋਰ ਪੱਖ ਤੋਂ ਦੇਖੀਏ ਆਪਾਂ, ਜਿਵੇਂ ਤੁਸੀਂ ਕਿਹਾ ਕਿ ਦਮ ਨਹੀਂ ਭਰ ਰਹੇ ਜਾਂ ਇਹ ਫੈਸਲਾ ਨਹੀਂ ਲੈ ਸਕਦੇ ਕਿ ਕੀ ਕਰਨਾ ਹੈ। ਮਨਪ੍ਰੀਤ ਬਾਦਲ ਭਾਜਪਾ ਦੇ ਉਮੀਦਵਾਰ ਨੇ, ਪਰ ਸਮਰਥਨ ਕਹਿੰਦੇ ਇਹਨਾਂ ਨੂੰ ਅਕਾਲੀ ਦਲ ਦਾ। ਇਹ ਕੋਈ ਨਵੀਂ ਚਰਚਾ ਨਹੀਂ, ਪੀ ਢਿੱਲੋਂ ਨੇ ਤਾਂ ਖਾਸਾ ਚਿਰ ਪਹਿਲਾਂ ਹੀ ਛੇੜਤੀ ਸੀ। ਨਹੀਂ, ਉਹ ਤੋਂ ਪਹਿਲਾਂ ਸਰੂਪਚੰਦ ਸਿੰਗਲੇ ਦੀ ਚੋਣ ਚ ਜਾਓ। ਬਿਲਕੁਲ ਸਹੀ, ਬਿਲਕੁਲ। ਸਰੂਪਚੰਦ ਸਿੰਗਲੇ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਸੀ। ਜੀ ਜੀ ਜੀ। ਤੇ ਚਲਦੀ ਚੋਣ ਦੇ ਵਿੱਚ ਉਹਨੇ ਜਨਤਕ ਥਾਵਾਂ ਤੇ ਕਹਿਣਾ ਸ਼ੁਰੂ ਕਰਤਾ ਸੀ ਕਿ ਮੈਨੂੰ ਕਾਹਨੂੰ ਲੜਾਉਣਾ ਸੀ ਫਿਰ ਜੇ ਸਮਰਥਨ ਮਨਪ੍ਰੀਤ ਬਾਦਲ ਦਾ ਹੀ ਕਰਨਾ। ਹਾਂਜੀ, ਬਿਲਕੁਲ ਕਿਹਾ ਸੀ। ਸਹੀ। ਸੋ ਇਸ ਲਈ ਇਹਨਾਂ ਦਾ ਕੁਝ ਲੁਕਿਆ ਤਾਂ ਹੈ ਨਹੀਂ ਇਹਦਾ ਮਤਲਬ। ਤੇ ਜੇ ਅੱਜ ਗਿੱਦੜਬਾਹ ਹਲਕੇ 'ਚ ਆਮ ਚਰਚਾ ਤੁਰ ਪਈ, ਜੀ ਜੀ, ਰਾਜਨੀਤਿਕ ਪਾਰਟੀਆਂ 'ਚ ਚਰਚਾ ਤੁਰ ਪਈ ਕਿ ਸੁਖਵੀਰ ਨਹੀਂ ਤਾਂ ਮਨਪ੍ਰੀਤ ਬਾਦਲ, ਕਿ ਕੋਈ ਗੱਲ ਨਹੀਂ ਚੋਣ ਨਿਸ਼ਾਨ ਭਾਜਪਾ ਦਾ ਹੀ ਹੋਊਗਾ ਪਰ ਉਮੀਦਵਾਰ ਤਾਂ ਅਕਾਲੀ ਦਲ ਦਾ ਵੀ ਹੋਊਗਾ। ਹੁਣ ਇਹਦੇ 2 ਪਹਿਲੂ ਨੇ। ਇੱਕ ਪਹਿਲੂ ਇਹ ਹੈ ਕਿ ਜੇਕਰ ਇੰਜ ਹੋ ਜਾਂਦਾ ਕਿ ਮਨਪ੍ਰੀਤ ਬਾਦਲ ਉਮੀਦਵਾਰ ਭਾਜਪਾ ਦਾ ਸਮਰਥਨ ਅਕਾਲੀ ਦਲ ਦਾ, ਕੀ ਅਕਾਲੀ ਦਲ ਜਨਤਕ ਸਮਰਥਨ ਦੇਗਾ? ਹਾਂਜੀ ਹਾਂਜੀ। ਜਾਂ ਲੁਕਮਾ, ਚਾਹੇ ਜਨਤਕ ਦੇਵੇ ਚਾਹੇ ਲੁਕਮਾ ਦੇਵੇ, ਪਰ ਪੰਜਾਬ ਤੋਂ, ਪੰਜਾਬ ਵਾਸੀਆਂ ਤੋਂ ਇਹ ਲੁਕਿਆ ਨਹੀਂ ਰਹਿ ਸਕਦਾ। ਤੇ ਜੇ ਲੁਕਿਆ ਨਹੀਂ ਰਹਿ ਸਕਦਾ ਫਿਰ ਬਲਟੋਹਾ ਨੂੰ ਪੁੱਛੋ ਕਿ ਕਿਹੜੇ ਮੂੰਹ ਨਾਲ ਜਥੇਦਾਰਾਂ ਤੇ ਸਵਾਲ ਖੜੇ ਕਰ ਰਹੇ, ਫਿਰ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਕਿ ਜਥੇਦਾਰ ਅਕਾਲੀ ਦਲ ਦੇ ਮਤਲਬ ਜਥੇਦਾਰ ਜਾਂ SGPC ਜਾਂ ਇਹ ਲੀਡਰ ਹਾਂਜੀ ਇਹ ਤਾਂ ਦਬਾਅ 'ਚ ਨੇ ਜੀ RSS ਦੇ। ਜਥੇਦਾਰਾਂ ਬਾਰੇ ਸਿੱਧਾ ਸ਼ਬਦ ਇਹੀ ਸੀ ਨਾ ਉਹਦਾ ਕਿ RSS ਦੇ ਦਬਾਅ ਹੇਠ ਨੇ। ਤੇ ਜੇ ਤੁਸੀਂ ਭਾਜਪਾ ਦੇ ਉਮੀਦਵਾਰਾਂ ਨੂੰ ਸਮਰਥਨ ਦੇ ਰਹੇ ਕਿਹੜੇ ਦਬਾਅ 'ਚੋਂ? ਕੀ ਭਰਾਵਾਂ ਵਾਲਾ ਮੋਹ ਜਾਗ ਪਿਆ ਜਾਂ ਦਿੱਲੀ ਦੀ ਕਿਸੇ ਏਜੰਸੀ ਦਾ ਡਰ ਹੈ? ਜਾਂ ਅਗਲਿਆਂ ਨੇ ਡੰਡੇ ਨਾਲ ਮੂਹਰੇ ਹੱਕ ਲੈ ਕੇ ਹਾਂ ਕਰੋ ਸਮਰਥਨ। ਸਹੀ। ਔਰ ਇਹ ਹਲਕੇ 'ਚ ਚਰਚਾ ਖੁੱਲ ਕੇ ਹੈ, ਠੀਕ ਹੈ, ਕਿ ਮਨਪ੍ਰੀਤ ਬਾਦਲ ਭਾਜਪਾ ਵੱਲੋਂ ਉਮੀਦਵਾਰ ਹੋਣਗੇ ਤੇ ਜੇ ਸੁਖਵੀਰ ਬਾਦਲ ਚੋਣ ਨਹੀਂ ਲੜਦੇ, ਜੇ ਅਕਾਲੀ ਦਲ ਮੈਦਾਨ 'ਚ ਨਹੀਂ ਆਉਂਦਾ ਤਾਂ ਉਹ ਗੁਪਤ ਤਰੀਕੇ ਨਾਲ ਇਹਦਾ ਸਮਰਥਨ ਕਰੇਗਾ। ਇਹਦਾ ਮਤਲਬ ਅੱਜ ਇਹੀ ਇਕੱਲਾ ਫੈਸਲਾ ਨਹੀਂ ਕਿ ਚੋਣ ਲੜਨੀ ਹੈ ਜਾਂ ਨਹੀਂ ਲੜਨੀ। ਜੇ ਨਹੀਂ ਲੜਨੀ ਤਾਂ ਮਨਪ੍ਰੀਤ ਦਾ ਸਮਰਥਨ ਕਿਵੇਂ ਕਰਨਾ, ਇਹਦੇ ਤੇ ਵੀ ਰਣਨੀਤੀ ਬਣ ਜੂਗੀ ਫਿਰ ਤਾਂ। ਜੀ ਸਹੀ ਹੈ। ਸੋ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਜਦੋਂ ਆ ਗਿਆ ਤਾਂ ਇਹਦਾ ਮਤਲਬ ਤੁਸੀਂ ਫਿਰ ਭਾਜਪਾ ਨਾਲ ਅਜੇ ਵੀ ਥੱਲੇ ਲੱਗਣ ਨੂੰ ਤਿਆਰ ਹੋ। ਇੱਕ ਪਾਸੇ ਲੋਕਾਂ ਨੂੰ ਕਹਿੰਦੇ ਅਸੀਂ ਪੰਥਕ ਲੀਹ ਤੇ ਮੁੜ ਰਹੇ ਹਾਂ, ਅਸੀਂ ਪੰਜਾਬੀ ਪਾਰਟੀ ਵਾਲੇ ਮੁੱਦਿਆਂ ਤੇ ਮੁੜ ਰਹੇ ਹਾਂ, ਅਸੀਂ ਪੰਜਾਬ ਲਈ ਸੰਘਰਸ਼ ਕਰਾਂਗੇ। ਤੇ ਇਹ ਸਾਰਾ ਕੁਝ ਕਾਹਦੇ ਲਈ? ਕੀ ਇਹ ਸਮਝੌਤਾ ਕਰ ਰਹੇ ਹੋ ਕਿ ਸਾਨੂੰ 28 ਤਰੀਕ ਵਾਲੀ ਸੀਟ ਛੱਡ ਦਿਓ, ਸਾਨੂੰ SGPC ਛੱਡ ਦਿਓ, ਤੁਹਾਨੂੰ ਅਸੀਂ ਗਿੱਦੜਬਾਹ ਦੇ ਦਿੰਦੇ ਹਾਂ?
ਕੀ ਇਕੱਲਾ ਫਿਰ ਇੱਥੇ ਤੱਕ ਸਮਰਥਨ ਰਹੂਗਾ ਕਿ ਕੇਵਲ ਢਿੱਲੋਂ ਤੱਕ ਵੀ ਜਾਣਾ ਹੈ ਬਰਨਾਲੇ 'ਚ? ਬਿਲਕੁਲ ਸਹੀ ਹੈ ਜੀ। ਸਵਾਲ ਤਾਂ ਇਹ ਵੀ ਹੈ ਫਿਰ, ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਵੀ ਆਪਣੇ ਪੱਲੇ ਕੁਛ ਨਹੀਂਗਾ। ਉਹ ਵੀ ਦੋਆਂ ਦੀ ਭੱਠੀ ਤੇ ਭੁੰਨੇ ਹੋਏ ਦਾਣਿਆਂ ਦੇ ਸਿਰ ਤੇ ਹੀ ਬੁੜਕ ਬੁੜਕ ਕਰਦੇ ਨੇ। ਜੀ ਜੀ ਬਿਲਕੁਲ। ਜੇ ਬਰਨਾਲੇ 'ਚ ਉਹਨਾਂ ਕੋਲ ਕੇਵਲ ਢਿੱਲੋਂ ਕਾਂਗਰਸ ਵੱਲੋਂ ਹੈ ਤੇ ਗਿੱਦੜਬਾਹ 'ਚ ਮਨਪ੍ਰੀਤ ਬਾਦਲ ਅਕਾਲੀਆਂ PPP 'ਚੋਂ ਹੋ ਕੇ ਆਇਆ ਵਾ, ਕਾਂਗਰਸੀਆਂ 'ਚੋਂ ਹੋ ਕੇ ਆਇਆ ਲੀਡਰ ਹੈ। ਸੋ ਤਾਂ ਕਈ ਘਰਾਂ ਦਾ। ਸੋ ਇਸ ਲਈ ਦੂਜੀਆਂ ਪਾਰਟੀਆਂ ਲੜਨ ਤੇ ਬਾਕੀ ਥਾਵਾਂ ਤੇ ਕਿੰਨਾ ਕਿਹਨਾਂ ਕੋਲ ਕੀ ਹੈ। ਹੁਸ਼ਿਆਰਪੁਰ ਦੇ ਵਿੱਚ ਕਹਿੰਦੇ BJP ਕਹਿੰਦੀ ਸਾਡੇ ਕੋਲ ਵੋਟਰ ਬਹੁਤ ਨੇ, ਉਮੀਦਵਾਰ ਹੈ ਨਹੀਂ। ਸੋ ਇਸ ਲਈ ਇੱਥੇ ਕਹਿੰਦੇ BJ ਸਾਂਪਲਾ ਤੇ ਜਾ ਖੇਡ ਸਕਦੇ ਆ ਬਸ਼ਰਤੇ ਸੋਮ ਪ੍ਰਕਾਸ਼ ਨਾਰਾਜ਼ ਨਾ ਹੋਵੇ। ਤੇ ਉੱਥੇ ਡੇਰਾ ਨਾਨਕ ਕਹਿੰਦੇ ਰਵੀ ਕਰਨ ਕਾਲੋਂ ਬਾਰੇ ਸੋਚ ਸਕਦੇ ਆ ਕਿ ਉਸ ਨੂੰ ਲੜਾ ਲਈ, ਉਮੀਦਵਾਰ ਨਹੀਂ ਲੱਭਦਾ ਕੋਈ। ਸੋ ਲੈ ਦੇ ਕੇ ਇਹਨਾਂ ਕੋਲ ਜੇ ਤਕੜੇ ਚਿਹਰੇ ਤਕੜੇ ਉਮੀਦਵਾਰ ਹੈਗੇ, ਜਿੱਥੇ ਭਾਜਪਾ ਟੱਕਰ ਦਿੰਦੀ ਨਜ਼ਰ ਆਊਗੀ ਔਰ ਪੂਰੇ ਦਮਖਮ ਨਾਲ ਲੜਨ ਦੀ ਤਿਆਰੀ 'ਚ ਨਜ਼ਰ ਆ ਰਹੇ ਨੇ ਮਨਪ੍ਰੀਤ ਤੇ ਕੇਵਲ ਢਿੱਲੋਂ। ਅੱਜ ਟਿਕਟ ਮਿਲਣ ਦੀ ਸੰਭਾਵਨਾ ਪੂਰੀ ਆ। ਤੇ ਮਨਪ੍ਰੀਤ ਬਾਦਲ ਇਸ ਹਲਕੇ ਤੋਂ ਜਾਣੂ ਵੀ ਨੇ, ਵਾਕਫ ਵੀ ਨੇ, ਤੇ ਉਹਨਾਂ ਨੇ ਉਹ ਸਾਰੇ ਰਿਸ਼ਤੇ ਆਪਣੇ ਕਾਇਮ ਕਰਨੇ ਸ਼ੁਰੂ ਕਰਤੇ। ਪੈਸੇ ਪੱਖੋਂ ਵੀ ਆਪ ਵੀ ਔਖੇ ਨੇ ਤੇ ਪਾਰਟੀ ਵੀ ਔਖੀ ਨਹੀਂ, ਤੇ ਪਾਰਟੀ ਕੋਲ ਤਾਂ ਹੋਰ ਵੀ ਬਥੇਰੇ ਹਥਿਆਰ ਨੇ। ਸੋ ਸਾਰੇ ਹਥਿਆਰ ਗਿੱਦੜਬਾਹ 'ਚ ਚੌਂਕਣੇ। ਤੇ ਇਸ ਲਈ ਰਾਜਾ ਵੜਿੰਗ ਵਾਲੀ ਧਿਰ ਦੇ ਨਾਲ ਟਕਰਾਉਣ ਦੇ ਲਈ ਅਕਾਲੀ ਦਲ ਉਧਰ ਜਾ ਰਿਹਾ, ਜਾਂ ਭਰਾ ਵਾਲੇ ਮੋਹ ਕਰਕੇ ਜਾ ਰਿਹਾ, ਜਾਂ BJP ਦੇ ਦਬਾਅ ਹੇਠ, ਭਾਜਪਾਈਆਂ ਦੇ ਦਬਾਅ ਹੇਠ ਜਾ ਰਿਹਾ, ਕੀ ਏਜੰਸੀਆਂ ਦੇ ਡਰ ਹੇਠ ਜਾ ਰਿਹਾ, ਜਾਂ ਅਜੇ ਵੀ ਕੋਈ ਸਮਝੌਤਿਆਂ ਦੀ ਸੰਭਾਵਨਾ ਤਲਾਸ਼ ਰਿਹਾ ਕਿ ਹਾਂ ਇਸ ਤੋਂ ਹੀ ਰਾਹ ਖੁੱਲ ਜਾਵੇ। ਸੋ ਅਕਾਲੀ ਦਲ ਦੇ ਦੋਏ ਫੈਸਲੇ, ਚੋਣ ਲੜਨਾ ਜਾਂ ਨਾ ਲੜਨਾ, ਇਹਨਾਂ ਚੋਂ ਕਿਹੜੇ ਪਾਸੇ ਖੜਨਗੇ ਇਹ, ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਨਾਲ ਜਾਣਾ ਜਾਂ ਜੇ ਨਹੀਂ ਲੜਨਾ ਤਾਂ ਘਰੇ ਬਹਿਣਾ, ਇਹਨਾਂ ਦੋਵਾਂ ਫੈਸਲਿਆਂ ਦੇ ਉੱਤੇ ਵੀ ਪੰਜਾਬ ਸਾਰੇ ਦੀ ਨਜ਼ਰ ਹੈ ਔਰ ਕਾਫੀ ਕੁਛ ਇਹਦਾ ਭਵਿੱਖ ਤੈਅ ਹੋਏਗਾ। ਮੈਂ ਇਸੇ ਲਈ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਸਾਹਮਣੇ ਆਵੇ ਤਾਂ ਪੰਜਾਬ ਹੋਰ ਤਰ੍ਹਾਂ ਸੋਚੂਗਾ। ਜਦੋਂ ਤੱਕ ਸੁਖਵੀਰ ਦੇ ਅਕਾਲੀ ਦਲ ਦੇ ਹਵਾਲੇ ਨਾਲ ਆਊਗਾ, ਪੰਜਾਬ ਹੋਰ ਤਰ੍ਹਾਂ ਸੋਚੂ। ਜੀ ਬਿਲਕੁਲ। ਚੋਣਾਂ ਦੀ ਗੱਲ ਹੀ ਕਰ ਰਹੇ ਹਾਂ ਆਪਾਂ, ਜਦੋਂ ਤੋਂ ਖਬਰਾਂ ਉੱਤੇ ਚਰਚਾ ਕਰ ਰਹੇ ਹਾਂ, ਤੇ ਚੋਣਾਂ ਦੀ ਇੱਕ ਹੋਰ ਗੱਲ ਨੂੰ ਅੱਗੇ ਤੋਰ ਲਈਏ। ਚੋਣਾਂ ਪੰਚਾਇਤੀ ਵੀ ਹੋ ਕੇ ਹਟੀਆਂ ਨੇ, ਉਸ ਤੋਂ ਪਹਿਲਾਂ ਸਰਕਾਰ ਜਲੰਧਰ ਦੇ ਵਿੱਚ ਬਿਜ਼ੀ ਸੀ, ਉਸ ਤੋਂ ਪਹਿਲਾਂ ਹੋਰ ਚੋਣਾਂ ਸੀਗੀਆਂ, ਹੁਣ ਕਹਿੰਦੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵੀ ਆ ਗਈਆਂ ਜੀ। ਪ੍ਰਵੀਨ ਜੀ, ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ, ਦੂਜੀ ਤੇ ਚੋਣਾਂ ਹੀ ਚੋਣਾਂ। ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਉਹ ਨਿਬੜੀਆਂ ਤਾਂ ਸੰਗਰੂਰ MP ਜੀ ਵੀ ਨਹੀਂ ਚੋਣ ਆ ਗਈ। ਜੀ ਬਿਲਕੁਲ ਬਿਲਕੁਲ। ਉਹ ਤੋਂ ਬਾਅਦ ਜਲੰਧਰ MP ਵਾਲੀ ਚੋਣ ਆ ਗਈ, ਜਿਵਨੀ ਚੋਣ। ਉਹ ਤੋਂ ਬਾਅਦ ਜਲੰਧਰ ਵਾਲੀ ਵਿਧਾਨ ਸਭਾ ਚੋਣ ਆ ਗਈ। ਹਾਂਜੀ। ਫਿਰ ਪੰਚਾਇਤੀ ਚੋਣਾਂ ਵਾਲਾ ਖਿੱਚੋਤਾਣ ਰੱਸਾ ਕੱਸੀ ਚੱਲਦਿਆਂ ਆਖਰ ਚੋਣਾਂ ਹੋ ਗਈਆਂ। ਤੇ ਉਹ ਚੋਣਾਂ ਦੇ ਹਵਾਲੇ ਨਾਲ ਜਿਹੜੀਆਂ 888 ਪਿਟੀਸ਼ਨਾਂ ਰਹਿੰਦੀਆਂ ਸੀ, ਉਹ ਵੀ ਕੱਲ ਹਾਈ ਕੋਰਟ ਨੇ ਸਾਰੀਆਂ ਰੱਦ ਕਰਤੀਆਂ ਕਿ ਜਾਓ ਭੱਜੋ, ਸਾਰਾ ਕੁਝ ਖਤਮ ਜੀ, ਜੋ ਹੋ ਗਿਆ ਹੋ ਗਿਆ। ਠੀਕ ਹੈ ਜੀ। ਪੰਚਾਇਤੀ ਚੋਣਾਂ ਤੋਂ ਬਾਅਦ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਵਾਲੇ ਆਪਣੇ ਆਪਣੇ ਪਦ ਤੋਲ ਰਹੇ ਸੀ ਕਿ ਲੈ ਵੀ ਸਾਡੀ ਵਾਰੀ ਆ ਜਾਣੀ। ਇਹ ਸਭ ਦੇ ਦਰਮਿਆਨ 4 ਜਿਮਨੀ ਚੋਣਾਂ ਦੀਆਂ ਆ ਗਈਆਂ ਤਰੀਕਾਂ, ਤੇ ਹੁਣ ਜਿਮਨੀ ਚੋਣਾਂ ਦੀ ਤਿਆਰੀ ਚੱਲਦਿਆਂ ਦੇ ਵਿੱਚ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ 15 ਦਿਨਾਂ 'ਚ ਨੋਟੀਫਿਕੇਸ਼ਨ ਕਰੋ ਨਗਰ ਨਿਗਮ ਨਗਰ ਕੌਂਸਲ ਚੋਣਾਂ। ਇਸੇ ਦਰਮਿਆਨ ਮੁੱਖ ਮੰਤਰੀ ਸਾਹਿਬ ਨੇ ਦੂਜੇ ਰਾਜਾਂ 'ਚ ਵੀ ਚੋਣ ਪ੍ਰਚਾਰ ਕੀਤਾ ਜੀ। ਉਹ ਵੀ ਨਾ ਖਾਤੇ 'ਚ ਕੱਢ ਦਿਓ ਨਾ ਕਿਤੇ। ਜਿੱਥੇ ਨਹੀਂ ਕੀਤਾ ਉੱਥੇ ਜੇ ਉਮੀਦਵਾਰ ਆਪਣੇ ਦਮ ਤੇ ਜਿੱਤ ਗਿਆ ਤਾਂ ਉਹ ਜਿੱਤ ਦਾ ਵੀ ਸਿਹਰਾ ਬੰਨਣ ਗਏ ਨੇ ਡੋਡਾ ਤੱਕ। ਹਾਂਜੀ ਬਿਲਕੁਲ ਹੋ ਸਕਦਾ। ਸੋ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਆ ਕਿ ਬਿਨਾਂ ਕੋਈ ਨਵੇਂ ਹੁਕਮਾਂ ਦਾ ਇੰਤਜ਼ਾਰ ਕੀਤਿਆਂ, ਬਿਨਾਂ ਕੋਈ ਕਿਸੇ ਸ਼ਹਿਰ ਦੇ ਵਿੱਚ ਹੱਦਬੰਦੀ ਛੇੜਿਆਂ, ਜਿਸ ਸਥਿਤੀ 'ਚ ਹੈਗੇ ਹੋ, ਜਿਸ ਤਰ੍ਹਾਂ ਬਾੜਬੰਦੀ ਹੋਈ ਹੈ, ਜੋ ਪ੍ਰਕਿਰਿਆ ਹੋਈ ਹੈ, ਉਹ ਸਾਰਾ ਡਾਟਾ ਜਿਹੜਾ ਤਿਆਰ ਆ ਉਹਦੇ ਹਵਾਲੇ ਨਾਲ ਹੀ ਨਗਰ ਨਿਗਮ ਨਗਰ ਕੌਂਸਲ ਚੋਣਾਂ ਲਈ ਅੱਗੇ ਵਧੋ ਔਰ 15 ਦਿਨਾਂ 'ਚ ਪੰਜਾਬ ਸਰਕਾਰ ਨੋਟੀਫਾਈ ਕਰੇ। ਤੇ ਜੇ 15 ਦਿਨਾਂ 'ਚ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰਦੀ ਆ ਤਾਂ ਇਹਦਾ ਮਤਲਬ ਚੋਣ ਕਮਿਸ਼ਨ, ਪੰਜਾਬ ਰਾਜ ਚੋਣ ਕਮਿਸ਼ਨ ਫਿਰ ਇਸ ਪ੍ਰਕਿਰਿਆ 'ਚ ਆਉਂਦਾ ਤੇ ਜਲਦੀ ਤਰੀਕ ਸਾਹਮਣੇ ਆ ਜਾਏਗੀ। ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਫਗਵਾੜਾ 42 ਨਗਰ ਪਾਲਿਕਾਵਾਂ ਦੀਆਂ ਚੋਣਾਂ ਨੇ ਤੇ 42 ਤੁਸੀਂ ਲੰਬੇ ਸਮੇਂ ਤੋਂ ਲਟਕਾਉਂਦੇ ਆ ਰਹੇ। ਸੋ ਇਸ ਲਈ ਇਹਦੇ ਲਈ ਹੁਣ ਸ਼ਹਿਰੀ ਤਿਆਰ ਹੋ ਜਾਣ, ਹੁਣ ਉਹਨਾਂ ਦੀ ਵਾਰੀ ਆ। ਸੋ ਉੱਥੇ ਵੀ ਰੱਸਾ ਕੱਸੀ ਕਹੀ ਹੁੰਦੀ ਹੈ, ਪੰਚਾਇਤੀ ਚੋਣਾਂ ਹੀ ਹੁੰਦੀਆਂ ਸ਼ਹਿਰਾਂ ਦੀਆਂ। ਸੋ ਇਹ ਇਸ ਲਈ ਹੁਣ ਉਹਦੀ ਤਿਆਰੀ ਹੈ ਜੀ ਬਿਲਕੁਲ। ਤੇ ਇਸ ਤੋਂ ਬਾਅਦ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਵੀ ਆ ਜਾਣੀਆਂ ਨੇ ਤੇ ਜਾਨੂੰ ਫਿਰ 27 ਨੇੜੇ ਜਾ ਟੁਕੜਾ ਕੰਮ। ਸੋ ਇਸ ਲਈ ਇਹ ਚੋਣਾਂ ਚੱਲੀ ਜਾਣੀਆਂ ਤੇ ਉਹਦੇ ਲਈ ਹੁਣ ਪੰਜਾਬ ਸਰਕਾਰ ਨੂੰ
ਝਾੜ ਵੀ ਪਈ ਆ, ਤਾੜਨਾ ਵੀ ਹੋਈ ਆ, ਤੇ ਉਹਦੇ ਹਵਾਲੇ ਨਾਲ 15 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਦਾ ਮਤਲਬ ਕਿ ਆਉਂਦੇ ਦਿਨਾਂ ਦੇ ਵਿੱਚ ਹੁਣ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੀ ਤਰੀਕ ਵੀ ਸਾਹਮਣੇ ਹੋਈ। ਕੋਈ ਨਾ ਕਿਸੇ ਫਿਲਾਸਫਰ ਨੇ ਜਿਹੜਾ ਡੈਮੋਕ੍ਰੈਟਿਕ ਸਿਸਟਮ ਬਾਰੇ ਲਿਖਦਾ ਪੜ੍ਹਦਾ ਜਾਂ ਟਿੱਪਣੀਆਂ ਕਰਦਾ ਰਹਿੰਦਾ ਸੀਗਾ, ਉਹਨੇ ਕਿਹਾ ਸੀਗਾ ਕਿ ਸ਼ਰਮਾ ਜੀ, ਜਿਹੜਾ ਇਲੈਕਸ਼ਨ ਹੈ, ਇਲੈਕਸ਼ਨਸ ਆਰ ਦਾ ਫੈਸਟੀਵਲ ਇਨ ਦ ਡੈਮੋਕ੍ਰੇਸੀ। ਉਹਨੇ ਚੋਣਾਂ ਨੂੰ ਤਿਉਹਾਰ ਦੱਸਿਆ ਸੀ, ਪਰ ਮੇਰਾ ਖਿਆਲ ਹੈ ਜੋ ਇੱਥੇ ਸਾਡੇ ਹਾਲ ਵੇਖ ਲਈ ਵੀ ਉਹ ਕਹਿੰਦੇ ਇੰਨੇ ਤਿਉਹਾਰ ਨਹੀਂ ਲੋਟ ਆਉਣੇ। ਇੱਕ ਅੱਧਾ ਤਿਉਹਾਰ, 2 ਤਿਉਹਾਰ ਠੀਕ ਹੈ, ਚਲੋ ਤੁਸੀਂ ਲੋਕ ਸਭਾ ਚੁਣ ਲਓ, ਰਾਜ ਸਭਾ ਚੁਣ ਲਓ, ਵਿਧਾਨ ਸਭਾ ਚੁਣ ਲਓ, ਠੀਕ ਹੈ। ਹੁਣ ਤੁਸੀਂ ਬਾਏਪੋਲਾਂ ਦੇ ਵਿੱਚ ਹੀ ਫਸੇ ਪਏ ਹੋ। ਤੁਸੀਂ ਹੋਰ ਚੋਣਾਂ ਜਿਹੜੀਆਂ, ਜੇਕਰ ਪੰਜਾਬ ਸਰਕਾਰ ਚਾਹੁੰਦੀ, ਝੋਨੇ ਦਾ ਸੀਜ਼ਨ ਵੀ ਲੰਘ ਸਕਦਾ ਸੀਗਾ ਤੇ ਪੰਚਾਇਤੀ ਤੇ ਨਗਰ ਨਿਗਮ ਇਕੱਠੀਆਂ ਕਰਾ ਲੈਂਦੀ, ਪ੍ਰਚਾਰ ਤਾਂ ਹੋਣਾ ਹੀ ਸੀਗਾ। ਬਿਲਕੁਲ ਜੀ। ਗੱਲ ਜਾਂਦੇ ਗੱਲ ਕਰੀਏ ਮਾਂ ਬੋਲੀ ਪੰਜਾਬੀ ਦੇ ਬਾਰੇ। ਸਾਡੀਆਂ ਸਰਕਾਰਾਂ ਸੁਹਿਰਦ ਨਜ਼ਰ ਨਹੀਂ ਆਉਂਦੀਆਂ। ਵੈਸੇ ਤਾਂ ਚਲੋ ਸਿਆਸਤ ਲਈ ਜਾਂ ਸਿਆਸਤ ਚਮਕਾਉਣ ਲਈ ਤਾਂ ਦਾਅਵੇ ਤਾਂ ਕਰਦੀਆਂ ਰਹਿੰਦੀਆਂ, ਪਰ ਪੰਜਾਬ ਦੇ ਚਲਾਨਾਂ ਦੇ ਵਿੱਚ ਵੀ ਗਾਇਬ ਹੋ ਗਈ। ਕਹਿੰਦੇ ਪੰਜਾਬੀ, ਅਸੀਂ ਤਾਂ ਪੋਸਟਰਾਂ, ਦੁਕਾਨਾਂ ਦੇ ਉੱਤੇ ਜਿਹੜੇ ਮੂਹਰੇ ਲੱਗੇ ਹੁੰਦੇ ਬੋਰਡ, ਉਹਨਾਂ ਤੇ ਵੀ ਪੰਜਾਬੀ ਕਰਤੀ ਸੀਗੀ ਮੁੱਖ ਮੰਤਰੀ ਸਾਹਿਬ ਨੇ। ਮੁੱਖ ਮੰਤਰੀ ਸਾਹਿਬ ਨੇ ਤਾਂ ਹਦਾਇਤ ਕੀਤੀ ਸੀ ਕਿ ਸਾਰੇ ਸਰਕਾਰੀ ਕੰਮ ਪੰਜਾਬੀ ਚ ਹੋਣਗੇ। ਹਾਂਜੀ, ਬਿਲਕੁਲ। ਔਰ ਇਹ ਹਰ ਸਰਕਾਰ ਜਿਹੜੀ ਪੰਜਾਬ ਚ ਆਉਂਦੀ ਆ ਪਹਿਲਾਂ ਹਦਾਇਤ ਕਰਦੀ ਆ, ਫਿਰ ਪਤਾ ਹੈ ਕਿ ਕੰਮ ਨਹੀਂ ਹੁੰਦੇ ਪੰਜਾਬੀ ਚ, ਤਾਂ ਹੀ ਤੁਹਾਨੂੰ ਹਰ ਵਾਰ ਹਦਾਇਤ ਕਰਨੀ ਪੈਂਦੀ ਹੈ ਨਾ। ਨਹੀਂ ਪੰਜਾਬ ਚ ਪੰਜਾਬੀ ਲਈ ਹਦਾਇਤ ਕਿਉਂ ਕਰਨੀ ਪਵੇ ਜੇ ਕੰਮ ਹੁੰਦੇ ਹੀ ਹੋਣ। ਤੇ ਪਰ ਇਸ ਹੱਦ ਤੱਕ ਆ ਗਿਆ ਸਿਸਟਮ ਸਾਡਾ ਜੀ ਕਿ ਬੰਦੇ ਦਾ ਚਲਾਨ ਕੱਟ ਹੋਇਆ ਤੇ ਉਹ ਚਲਾਨ ਦੀ ਰਸੀਦ ਲੈ ਕੇ ਥਾਣੇ ਗਿਆ, ਥਾਣੇ ਵਾਲਾ ਕਹਿੰਦੇ ਭਾਜਾ ਨਕਲੀ ਰਸੀਦ ਹੈ ਨਹੀਂ ਸਾਡੀ। ਓ ਅੱਛਾ। ਕਿਉਂਕਿ ਉਹਦੇ ਚ ਪੰਜਾਬੀ ਹੈ ਨਹੀਂ ਸੀ। ਥਾਣੇ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਹਾਲ ਇਹ ਹੋ ਗਿਆ। ਮੋਹਾਲੀ ਜ਼ਿਲ੍ਹੇ ਦੇ ਵਿੱਚ ਟਰਾਂਸਪੋਰਟ ਵਿਭਾਗ ਨੇ, ਟਰਾਂਸਪੋਰਟ ਅਥਾਰਟੀ ਨੇ ਇੱਕ 3 ਵੀਲਰ ਵਾਲੇ ਦਾ, ਇੱਕ ਟੈਂਪੂ ਜਿਹੜਾ ਮਤਲਬ ਛੋਟਾ ਹਾਥੀ ਟਾਈਪ ਜਿਵੇਂ ਹੁੰਦੇ ਨੇ, ਜੀ, ਉਹਦਾ ਚਲਾਨ ਕੱਟਿਆ। ਠੀਕ ਹੈ। ਤੇ ਚਲਾਨ ਕੱਟ ਕੇ ਟੈਂਪੂ ਦਾ ਜ਼ਬਤ ਕਰ ਲਿਆ ਤੇ ਡੇਰਾਬੱਸੀ ਥਾਣੇ ਵਾਲਿਆਂ ਨੂੰ ਸਪੁਰਦ ਕਰਤਾ। ਤੇ ਉਹ ਜਿਹਦਾ ਚਲਾਨ ਕੱਟਿਆ ਉਹਨੇ ਜਾ ਕੇ ਆਰਟੀਓ ਦਫ਼ਤਰ 'ਚ 6000 ਰੁਪਏ ਦਾ ਚਲਾਨ ਭਰਿਆ ਜੀ, ਤੇ ਉਹ ਚਲਾਨ ਭਰ ਕੇ ਉਹਨੂੰ ਰਸੀਦ ਕੱਢ ਕੇ ਦੇਤੀ। ਠੀਕ ਹੈ। ਤੇ ਉਹ ਰਸੀਦ ਲੈ ਕੇ ਡੇਰਾਬੱਸੀ ਥਾਣੇ ਚਲਾ ਗਿਆ। ਤੇ ਮੁਨਸ਼ੀ ਕਹਿੰਦਾ ਭਾਜਾ ਓਏ ਤੂੰ ਨਕਲੀ ਰਸੀਦ ਲੈ ਕੇ ਆਇਆ, ਤੂੰ ਤਾਂ ਸਾਨੂੰ ਠੱਗਣ ਨੂੰ ਫਿਰਦਾ, ਤੇਰੇ ਛਿੱਤਰ ਪੈਣਗੇ, ਤੈਨੂੰ ਅੰਦਰ ਕਰ ਦਿਆਂਗੇ। ਉਹ ਕਰੇ ਜਨਾਬ, ਗਰੀਬ ਬੰਦਾ, ਕਿਉਂਕਿ ਹੁਣ ਉਹ ਬੰਦਾ ਜੇ ਦੂਸਰੇ ਸੂਬੇ ਤੋਂ ਆ ਕੇ ਇੱਥੇ ਮਜ਼ਦੂਰੀ ਕਰ ਰਿਹਾ, ਉਹਨੂੰ ਲੱਗਾ ਕਿ ਸ਼ਾਇਦ ਨਕਲੀ ਬਣਾ ਲਿਆ, ਕਿਉਂਕਿ ਉਸ ਰਸੀਦ ਦੇ ਉੱਤੇ ਪੰਜਾਬੀ ਦਾ ਇੱਕ ਅੱਖਰ ਵੀ ਨਹੀਂ ਸੀ। ਉਹ ਰਸੀਦ ਅੰਗਰੇਜ਼ੀ ਤੇ ਹਿੰਦੀ ਛਪੀ ਹੋਈ ਸੀ। ਜੀ ਜੀ। ਮਤਲਬ ਪੰਜਾਬ ਦੀ ਪੁਲਿਸ ਨੂੰ ਵੀ ਜਾਣਕਾਰੀ ਨਹੀਂ ਕਿ ਜਿਹੜੇ ਅਥਾਰਟੀਆਂ ਨਾਲ ਅਸੀਂ ਨਿਬੜਦੇ ਹਾਂ, ਜਿਹੜੇ ਕੰਮਾਂ ਕਾਰਾਂ ਅਸੀਂ ਚਲਾਉਣ ਦੀ ਪ੍ਰਕਿਰਿਆ ਚ ਲੰਘਦੇ ਹਾਂ, ਉਹ ਤੋਂ ਕਦੋਂ ਬਦਲਾਅ ਹੋ ਗਿਆ। ਤੇ ਜੀ ਆਖਰ ਉਹ ਬੰਦਾ ਵਿਚਾਰਾ ਮਿੰਨਤਾਂ ਤੇ ਆ ਗਿਆ ਕਿ ਜਨਾਬ ਤੁਸੀਂ ਆਪਣੇ ਲੈਵਲ ਤੇ ਪਤਾ ਕਰਾ ਲਓ ਜੀ, ਮੈਂ ਤਾਂ ਪੈਸੇ ਭਰ ਕੇ ਆਇਆ। ਉਹਨੂੰ ਐ ਲੱਗਿਆ ਕਿ ਲੈ ਵੀ ਮੇਰੇ ਨਾਲ ਕਿਤੇ ਉੱਥੇ ਬੈਠੀ ਬੰਦਿਆਂ ਨੇ ਠੱਗੀ ਮਾਰ ਲਈ ਦਫ਼ਤਰ 'ਚ। ਠੀਕ ਹੈ। ਤੇ ਪੁਲਿਸ ਵਾਲਿਆਂ ਨੇ ਜਦੋਂ ਆਪਣੇ ਪੱਧਰ ਤੇ ਜਾਂਚ ਕਰਾਈ, ਪੜਚੋਲ ਕਰਾਈ, ਘੰਟੇ 2 ਘੰਟੇ 'ਚ ਜਾਣਕਾਰੀ ਸਾਰੀ ਸਾਹਮਣੇ ਆਈ। ਉਹ ਕਹਿੰਦੇ ਜੀ ਨਵੇਂ ਸੌਫਟਵੇਅਰ ਭੇਜਿਆ ਜੀ ਕੇਂਦਰ ਨੇ, ਇਹ ਹੁਣ ਨਵੇਂ ਸੌਫਟਵੇਅਰ ਦੇ ਰਾਹੀਂ ਸਾਰਾ ਕੁਝ ਚਲਾਨ ਚਲੂਨ ਹੁੰਦੇ ਆ ਜੀ, ਇਸ ਲਈ ਇਹਦੇ ਵਿੱਚ ਪੰਜਾਬੀ ਹੈ ਨਹੀਂ ਜੀ, ਅਸੀਂ ਕੋਸ਼ਿਸ਼ ਕਰਾਂਗੇ ਜੀ, ਮੰਗ ਕਰਾਂਗੇ ਜੀ ਕਿ ਇਹਨੂੰ ਅਪਡੇਟ ਕੀਤਾ ਜਾਵੇ। ਨਾ ਹਜੇ ਕੀ ਹੈ, ਕੋਈ 4-5 ਸਾਲ ਲੰਘ ਜਾਣ ਤੇ ਫਿਰ ਮੰਗ ਕਰ ਲਿਓ। ਨਹੀਂ, ਹਾਂਜੀ, ਸਵਾਲ ਤਾਂ ਇਹ ਹੈ ਕਿ ਇਕੱਲੇ ਇਸ ਵਿਭਾਗ 'ਚ ਨਹੀਂ, ਇਹਦਾ ਮਤਲਬ ਇਹਦਾ ਤਾਂ ਚਲਾਨ ਬਾਹਰ ਆ ਗਿਆ, ਰਸੀਦ ਬਾਹਰ ਆ ਗਈ ਤਾਂ ਪਤਾ ਲੱਗ ਗਿਆ। ਸਾਰਾ ਕੰਟਰੋਲ ਆਨਲਾਈਨ ਸਿਸਟਮ ਦੇ ਰਾਹੀਂ ਜਿੱਦਾਂ ਜਿੱਦਾਂ ਹੁੰਦਾ ਜਾ ਰਿਹਾ, ਤਿੱਦਾਂ ਪੰਜਾਬੀ ਗਾਇਬ ਹੁੰਦੀ ਜਾ ਰਹੀ। ਬਿਲਕੁਲ ਸਹੀ ਹੈ, ਬਿਲਕੁਲ। ਔਰ ਦਫ਼ਤਰ ਦੇ ਬਾਬੂ ਨੂੰ ਕੋਈ ਮਤਲਬ ਨਹੀਂ, ਚਾਹੇ ਉਹ ਕਲਰਕ ਹੈ, ਚਾਹੇ ਉਹ ਪੇਂਡੂ ਹੈ, ਚਾਹੇ ਉਹ ਸ਼ਹਿਰੀ ਹੈ। ਅਗਲਾ ਕਹਿੰਦਾ ਵੀ ਸਾਨੂੰ 30-31 ਤਰੀਕ ਨੂੰ ਤਨਖਾਹ ਖਾਤੇ 'ਚ ਪੈਣੀ ਚਾਹੀਦੀ ਆ, ਆਪਾਂ ਉਹਦਾ SMS ਪੜ੍ਹਦੇ ਆਉਂਦਾ, ਉਹ ਵੀ ਅੰਗਰੇਜ਼ੀ 'ਚ ਹੈ, ਆਉਂਦਾ ਅੰਗਰੇਜ਼ੀ ਹੈ, ਬਿਲਕੁਲ। ਪਰ ਬਾਕੀ ਕੰਮ ਤੋਂ ਸਾਨੂੰ ਵੀ ਮਤਲਬ ਨਹੀਂ ਕਿ ਕਿਹੜੀ ਭਾਸ਼ਾ ਹੁੰਦਾ, ਕਿਹੜੀ 'ਚ ਨਹੀਂ, ਆਪਾਂ ਨੂੰ ਕੀ ਲੈਣਾ। ਮਤਲਬ ਮਾਨਸਿਕ ਸਥਿਤੀ ਸਾਡੇ ਬੰਦਿਆਂ ਦੀ ਇਹੀ ਜਿਹੀ ਹੋ ਗਈ ਆ ਕਿ ਉਹ ਸਾਹਮਣੇ ਬੰਦੇ ਨੂੰ ਦੇਖ ਕੇ ਉੱਪਰ ਸਿਰ ਵੀ ਨਹੀਂ ਚੱਕਦੇ, ਹਿੰਦੀ ਬੋਲਣੀ ਪਹਿਲਾਂ ਸ਼ੁਰੂ ਕਰ ਦਿੰਦੇ ਸੀ ਉੱਤੇ ਬੈਠੇ। ਤੇ ਇਸ ਸਥਿਤੀ ਤੱਕ ਅਸੀਂ ਆ ਗਏ। ਤੇ ਇਸ ਲਈ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ 'ਚ ਜਿਸ ਕਦਰ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ, ਜਿਸ ਕਦਰ ਦਿੱਲੀ ਵਾਲੇ ਸੌਫਟਵੇਅਰ ਆ ਰਹੇ ਨੇ, ਦਿੱਲੀ ਵਾਲਾ ਕੰਟਰੋਲ ਆ ਰਿਹਾ, ਇਹ ਪੂਰੀ ਤਰ੍ਹਾਂ ਨਾਲ ਸਾਡੇ ਹੁਣ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਹੈ। ਹਾਂਜੀ ਹਾਂਜੀ। ਬਿਜਲੀ ਵਿਭਾਗ ਸਾਰਾ ਠੇਕੇ ਤੇ ਹੋ ਗਿਆ। ਨਾ ਜੇਈ ਕੋਈ ਪਲਾਸ ਚੱਕੇ, ਨਾ ਲਾਈਨਮੈਨ ਕਿਸੇ ਲਾਈਨ ਨੂੰ ਠੀਕ ਕਰਨ ਉੱਪਰ ਚੜੇ। ਪ੍ਰਾਈਵੇਟ ਬੰਦੇ ਆਉਂਦੇ ਨੇ, ਖੰਭੇ ਲਾਉਂਦੇ ਨੇ, ਤਾਰਾਂ ਲਾਉਂਦੇ ਨੇ, ਤੇ ਜੇਈ ਕਾਲੀਆਂ ਐਨਕਾਂ ਲਾ ਕੇ ਖੜਾ ਹੁੰਦਾ ਤੇ ਹੋ ਗਿਆ ਜੀ ਕੰਮ। ਲਾਈਨਮੈਨ ਖੜਾ ਹੁੰਦਾ ਜੀ, ਹੋ ਗਿਆ ਜੀ ਕੰਮ, ਲਓ ਜੀ ਚੱਕੋ। ਸੋ ਸਾਰਾ ਕੁਛ ਕਿਉਂਕਿ ਨਵੀਂ ਭਰਤੀ ਨਹੀਂ ਹੋ ਰਹੀ ਤੇ ਕੰਟਰੈਕਟ ਕੰਪਨੀਆਂ ਕੋਲ ਜਾ ਰਿਹਾ। ਉਸੇ ਤਰ੍ਹਾਂ ਇਹ ਸਾਰੇ ਦਫ਼ਤਰਾਂ ਦੇ ਵਿੱਚ ਅਫਸਰ ਅਧਿਕਾਰੀ ਸਿਰਫ ਸਾਈਨ ਕਰਨ ਨੂੰ ਰਹਿ ਗਏ। ਓਵਰਆਲ ਕੰਮ ਕੰਪਨੀਆਂ ਨੂੰ ਅਲਾਟ ਕਰ ਦਿੱਤਾ ਗਿਆ ਤੇ ਕੰਪਨੀਆਂ ਦਾ ਕੰਟਰੋਲ ਸਾਰਾ ਦਿੱਲੀ ਕੋਲ ਹੈ, ਸੌਫਟਵੇਅਰ ਸਾਰੇ ਉੱਥੋਂ ਆਉਂਦੇ ਨੇ।
ਸੋ ਪੰਜਾਬ ਦੇ ਵਿੱਚੋਂ ਜੇ ਪੰਜਾਬੀ ਗਾਇਬ ਹੋ ਜਾਵੇ, ਇਕੱਲੇ ਚਲਾਣ ਚੋਂ ਗਾਇਬ ਨਹੀਂ ਹੋਈ, ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਗਾਇਬ ਕਰਨ ਦੀ ਜਿਹੜੀ ਇੱਕ ਲੁਕਮਾ ਏਜੰਡਾ ਚੱਲ ਰਿਹਾ, ਉਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਸੋ ਕੱਲ ਜਿਹੜੀਆਂ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਧਿਰਾਂ ਜਾਂ ਪੰਜਾਬ ਹਿਤੈਸ਼ੀ ਲੋਕ ਦੱਸਦੇ ਨੇ, ਉਹ ਕਿਹੜੇ ਫਰੰਟ ਤੇ ਲੜਦੇ ਨੇ, ਮੈਨੂੰ ਤਾਂ ਲੱਭਦੇ ਬਹੁਤ ਘੱਟ। ਜਿਹੜੇ ਤੁਸੀਂ ਸਰਕਾਰੀ ਬਾਬੂਆਂ ਦੀ ਗੱਲ ਕੀਤੀ ਹੈ ਨਾ, ਖਾਣਾ ਪੰਜਾਬ ਦਾ, ਤਨਖਾਹਾਂ ਪੰਜਾਬ ਦੇ ਖਜ਼ਾਨੇ ਚੋਂ, ਰੋਬ ਵੀ ਪੰਜਾਬੀਆਂ ਤੇ ਮਾਰਨਾ, ਤੇ ਪੱਖ ਪੂਰਨਾ ਦੂਜੀ ਭਾਸ਼ਾ ਦਾ। ਅਸਲ ਦੇ ਵਿੱਚ ਹਾਂਜੀ, ਅਸਲ ਦੇ ਵਿੱਚ ਨਾ ਇਹ ਸੌਫਟਵੇਅਰ ਦੀ ਗਲਤੀ ਘੱਟ ਹੈ ਸ਼ਰਮਾ ਜੀ, ਸਾਡੇ ਆਪਣੇ ਜਿਹੜਾ ਅੰਦਰ ਸੌਫਟਵੇਅਰ ਆ ਉਹਦੀ ਗਲਤੀ ਜ਼ਿਆਦਾ ਹੈ। ਆਪਦੀ ਮਾਂ ਬੋਲੀ ਦਾ ਸਵੈਮਾਨ ਹੀ ਸਾਡੇ ਅੰਦਰ ਹੈ ਨਹੀਂਗਾ। ਸਾਨੂੰ ਲੱਗਦਾ ਨਹੀਂ ਜਦੋਂ ਉਹ ਆਉਂਦੀ ਹੈ, ਤੁਸੀਂ ਜਦੇ ਉਹਨੂੰ ਲਾਗੂ ਕਰਨ ਤੋਂ ਕਿਉਂ? ਹਾਂਜੀ ਬਿਲਕੁਲ, ਜਦੇ ਕੁਰਸੀ ਛੱਡ ਕੇ ਕਿਉਂ ਨਹੀਂ ਪਰੇ ਹੁੰਦੇ ਕਿ ਜੀ ਪੰਜਾਬ 'ਚ ਨਹੀਂ ਮਨਜ਼ੂਰ? ਕਈ ਵਾਰੀ ਇਉਂ ਲੱਗਦਾ ਸੋਚ ਕੇ, ਜਿਹੜੇ ਹਿਸਾਬ ਨਾਲ ਕੰਮਕਾਰ ਚੱਲ ਰਿਹਾ ਵੀ ਕੁਰਸੀ ਦਾ ਮਤਲਬ, ਕੁਰਸੀ ਤੇ ਬੈਠੇ ਬਾਬੂ ਦਾ ਮਤਲਬ ਇਹ ਹੈ ਵੀ ਹੱਥ ਨੇ ਗੀਝਾ ਕਿੰਨਾ ਕੁ ਭਰ ਕੇ ਉੱਠਣਾ ਬਸ। ਹੋਰ ਸਰ ਪੰਜਾਬ ਲੋਕ ਮਾਂ ਬੋਲੀ ਜਾਂ ਹੋਰ ਕੰਮਕਾਰ ਉਹ ਜਾਂ ਢੱਠੇ ਖੂਹ ਦੇ, ਕੋਈ ਸਰੋਕਾਰ, ਕੋਈ ਬੰਦਾ ਇਸ ਨਾ ਤਾਂ ਇਹ ਸਵੈਮਾਨ ਨਾਲ ਬਹਿੰਦਾ ਕਿ ਯਾਰ ਮੈਂ ਆਪਣਾ ਪੰਜਾਬ ਸਵਾਰਨਾ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਆਹ ਕੰਮ ਹਿੰਦੀ ਅੰਗਰੇਜ਼ੀ 'ਚ ਕਿਉਂ ਚੱਲ ਰਿਹਾ, ਨਾ ਕੋਈ ਇਸ ਫਰਜ਼ ਨਾਲ ਬਹਿੰਦਾ ਕਿ ਆਪਾਂ ਸ਼ਾਮ ਤੱਕ ਆਹ ਕੰਮ ਚੰਗੀ ਤਰ੍ਹਾਂ ਕਰਕੇ ਜਾਂ ਆਹ ਕੰਮ ਇਮਾਨਦਾਰੀ ਨਾਲ ਕਰਕੇ ਬਹਿਣਾ। ਬਹੁਤ ਥੋੜੇ ਲੋਕ ਹੋਣਗੇ, ਉਹਨਾਂ ਨੂੰ ਸਲੂਟ ਵੀ ਹੈ, ਸਲਾਮ ਹੈ, ਬਿਲਕੁਲ ਸਿਜਦਾ ਹੈਗੇ ਆ। ਹਾਂ, ਪਰ ਜਿਵੇਂ ਤੁਸੀਂ ਕਿਹਾ ਵੀ ਇੱਕ ਮਾਤੜ ਦੇ ਚਲਾਣ ਤੋਂ ਪਤਾ ਲੱਗਿਆ ਕਿ ਬਈ ਆ ਤਾਂ ਪੰਜਾਬੀ ਦੇ ਵਿੱਚ ਹੈ ਹੀ ਨਹੀਂ, ਸਾਡੇ ਕੋਲ ਇੰਨੀ ਵੀ ਫੁਰਸਤ ਨਹੀਂ ਹੈ ਵੀ ਅਸੀਂ, ਜਿਵੇਂ SMS ਤੁਸੀਂ ਕਿਹਾ ਨਾ ਵੀ ਉਹ ਮੈਸੇਜ ਸੁਨੇਹਾ ਉਹ ਵੀ ਇੰਗਲਿਸ਼ ਦੇ ਵਿੱਚ ਹੀ ਆਉਂਦਾ ਵੀ ਭਾਈ ਇੰਨੇ ਹਜ਼ਾਰ ਖਾਤੇ 'ਚ ਹੋ ਗਏ। ਚਲੋ ਖੈਰ, ਇਹ ਮਿੱਟੀ ਧਰਤੀ ਐਸੀ ਹੈ ਸ਼ਰਮਾ ਜੀ, ਇੱਥੇ ਲੜਨ ਵਾਲੇ ਲੋਕ ਪੈਦਾ ਆਪਣੇ ਆਪ ਹੀ ਹੁੰਦੇ ਰਹਿਣਗੇ, ਜਿਨ੍ਹਾਂ ਨੂੰ ਇਨਸ਼ਾਅੱਲਾ ਆਪਣੀ ਮਾਂ ਬੋਲੀ ਦਾ ਸਵੈਮਾਨ, ਉਹਦੀ ਇੱਜ਼ਤ ਲਈ, ਉਹਦੇ ਲਈ ਲੜਨਗੇ, ਧਰਤੀ ਲਈ, ਪਾਣੀ ਲਈ ਵੀ ਲੜਦੇ ਰਹਿਣਗੇ। ਬਿਲਕੁਲ, ਕੋਈ ਗੱਲ ਨਹੀਂ, ਜਿੰਨੀ ਸਮਰੱਥਾ ਹੈ ਉਨੀ ਆਵਾਜ਼ ਚੁੱਕਦੇ ਰਹਾਂਗੇ। ਬਿਲਕੁਲ ਸਹੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।